ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ ਅਤੇ 1350 AM ਬੇਕਰਸਫੀਲਡ, ਅਤੇ ਨਾਲ ਦੀ ਨਾਲ ਜਿਹੜੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਤੁਸੀਂ ਸਾਈਡ ਬੈਂਡ ਵਾਲੇ ਸਟੇਸ਼ਨ ਜਿਹੜੇ ਸਾਡੇ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡਸ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 6 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਇਹ ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ, ਕਮਰਸ਼ੀਅਲ ਇੰਸ਼ੋਰੈਂਸ ਦੇ ਲਈ, ਵਰਕਰ ਕਾਮਸ ਦੇ ਲਈ ਇਹਨਾਂ ਨੂੰ ਕਾਲ ਕਰੋ। ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਪਿੰਦਰ ਢਾਲੀਵਾਲ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੈ। ਤੁਸੀਂ ਇਹਨਾਂ ਦੇ ਕੋਲੋਂ ਕਿਸੇ ਵੀ ਮੇਕ ਮਾਡਲ ਦੇ ਨਵੇਂ ਪੁਰਾਣੇ ਟ੍ਰੇਲਰਸ ਜਿਹੜੇ ਆ, ਰੀਫਰਜ਼, ਡਰਾਈਵ ਵੈਨਸ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909 786 8008 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਅਤੇ ਆਈਏ ਅੱਜ ਦੀਆਂ ਖਬਰਾਂ ਵੱਲ। ਅਤੇ ਸਭ ਤੋਂ ਜਿਹੜੀ ਪਹਿਲੀ ਖਬਰ ਆ, ਹੋਮਲੈਂਡ ਸਿਕਿਉਰਿਟੀ ਦੇ ਕ੍ਰਿਸਟੀਅਨ ਨੈਲਸਨ ਜਿਹੜੇ ਹੈਗੇ ਆ, ਉਹਨਾਂ ਦੀ ਹੀਅਰਿੰਗ ਕਾਂਗਰਸ ਦੇ ਸਾਹਮਣੇ ਚੱਲ ਰਹੀ ਹੈਗੀ ਆ। ਅਤੇ ਕਾਫੀ ਜਿਹੜੇ ਸਖਤ ਕੁਐਸਚਨਸ ਆ ਉਹਨਾਂ ਨੂੰ ਬਾਰਡਰ ਦੇ ਬਾਰੇ, ਇਮੀਗ੍ਰੇਸ਼ਨ ਦੇ ਬਾਰੇ ਪੁੱਛੇ ਜਾ ਰਹੇ ਹੈਗੇ ਆ। ਸੋ ਜਦੋਂ ਉਹਨਾਂ ਨੂੰ ਬੱਚਿਆਂ ਬਾਰੇ ਪੁੱਛਿਆ ਗਿਆ ਕਿੰਨੇ ਕਸਟਡੀ ਦੇ ਵਿੱਚ ਹੈਗੇ ਆ, ਤਾਂ ਉਹ ਕਹਿੰਦੇ ਵੀ ਮੈਨੂੰ ਇਹਦੇ ਬਾਰੇ ਐਗਜ਼ੈਕਟ ਫਿਗਰ ਨਹੀਂ ਹੈਗੇ। ਅਤੇ ਸੇਮ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਨੈਸ਼ਨਲ ਐਮਰਜੈਂਸੀ ਡੈਕਲੇਰੇਸ਼ਨ ਦੇ ਉਹ ਹੱਕ ਦੇ ਵਿੱਚ ਹੈਗੇ ਆ। ਅਤੇ ਇੱਕ ਜਿਹੜਾ ਨਵਾਂ ਉਹਨੇ ਮੁੱਦਾ ਹੋਰ ਚੱਕਿਆ ਪਈ ਜਿਹੜੀ ਆ, ਕਾਂਗਰਸ ਨੂੰ ਮੈਰਿਟ ਬੇਸਡ ਇਮੀਗ੍ਰੇਸ਼ਨ ਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਆ। ਪਿਛਲੇ ਦਿਨਾਂ ਦੇ ਵਿੱਚ ਬਾਰਡਰ ਦੇ ਉੱਤੇ ਕਹਿੰਦੇ ਪੋਜੀਸ਼ਨ ਕਾਫੀ ਖਤਰਨਾਕ ਬਣੀ ਹੋਈ ਆ। ਇਕੱਲੇ ਪਿਛਲੇ ਮਹੀਨੇ ਦੇ ਵਿੱਚ 76,000 ਲੋਕ ਜਿਹੜੇ ਬਾਰਡਰ ਤੋਂ ਕ੍ਰੋਸ ਕੀਤੇ ਆ ਜਾਂ ਉਹ ਫੜੇ ਗਏ ਆ। ਅਤੇ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ 300% ਜਿਹੜਾ ਇਨਕਰੀਜ਼ ਆ ਇਲੀਗਲ ਲੋਕਾਂ ਦਾ ਕ੍ਰੋਸ ਕਰਨਾ ਉਹ ਹੋਇਆ ਹੈਗਾ ਆ। ਈਵਨ ਦੋ ਜਿਹੜੀਆਂ ਪੋਲਿਸੀਜ਼ ਹੈਗੀਆਂ ਆ, ਖਾਸ ਕਰਕੇ ਪੋਲੀਟੀਕਲ ਅਸਾਈਲਮ ਵਾਲੀਆਂ, ਉਹ ਬਹੁਤ ਜ਼ਿਆਦਾ ਸਖਤ ਕੀਤੀਆਂ ਗਈਆਂ ਹੈਗੀਆਂ। ਜੀ ਜੀ ਬਿਲਕੁਲ। ਸੋ ਜਿਹੜੇ ਲੇਟੈਸਟ ਜਿਹੜੇ ਆંકੜੇ ਜਿਸ ਦੇ ਬਾਰੇ ਹਰਜੋਤ ਸਿੰਘ ਜੀ ਕਰ ਰਹੇ ਆ, ਕਹਿੰਦੇ ਜਿੱਦਾਂ ਬ੍ਰੇਕਿੰਗ ਪੁਆਇੰਟ ਇਸ ਟਾਈਮ ਬਣਿਆ ਪਿਆ ਆ। 76,000 ਤੋਂ ਵੱਧ, ਤਕਰੀਬਨ 76,000 ਜਿਹੜੇ ਇਮੀਗਰੈਂਟਸ ਆ ਉਹਨਾਂ ਨੇ ਪਿਛਲੇ ਮਹੀਨੇ ਦੇ ਵਿੱਚ ਜਿਹੜੇ ਵਿਦਆਊਟ ਆਥੋਰਾਈਜੇਸ਼ਨ ਅਮਰੀਕਾ ਦੇ ਵਿੱਚ ਜਿਹੜੇ ਆ ਉਹ ਦਾਖਲ ਹੋਏ ਆ। ਪਿਛਲੇ ਸਾਲ ਦੇ ਇਸੇ ਮਹੀਨੇ ਦੇ ਆંકੜੇ ਦੇ ਉੱਤੇ ਨਜ਼ਰ ਮਾਰੀਏ ਤਾਂ ਉਸ ਤੋਂ ਇਹ ਦੁੱਗਣੇ ਤੋਂ ਵੀ ਵੱਧ ਜਿਹੜੇ ਆ ਉਹ ਦੱਸੇ ਜਾ ਰਹੇ ਆ। ਸੋ ਸਖਤੀ ਵਧਾਈ ਹੋਈ ਆ। ਪੁਲਿਸ ਜਿਹੜੀ ਉੱਥੇ ਉਹਨਾਂ ਨੇ ਐਕਸਟਰਾ ਨੈਸ਼ਨਲ ਗਾਰਡ, ਆਰਮੀ ਵਾਲੇ ਡਿਪਲੋਏ ਕੀਤੇ ਆ, ਪਰ ਉਸ ਦੇ ਬਾਵਜੂਦ ਜਿਹੜੇ ਲੋਕਾਂ ਦਾ ਇੱਧਰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਆਉਣ ਦਾ ਸਿਲਸਿਲਾ ਆ ਉਹ ਰੁਕ ਨਹੀਂ ਰਿਹਾ। ਸੋ ਇਹ ਆંકੜੇ ਕੀ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਦੀ ਕੰਧ ਬਣਾਉਣ ਦੇ ਵਿੱਚ ਸਹਾਇਤਾ ਕਰਨਗੇ? ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਅੱਜ ਜਿਹੜੀ ਕ੍ਰਿਸਟੀਅਨ ਨੀਲਸਨ ਆ ਉਹ ਕਾਂਗਰਸ ਦੇ ਸਾਹਮਣੇ ਜਿਹੜੀ ਪੇਸ਼ ਹੋ ਰਹੀ ਹੈ ਅਤੇ ਸਖਤ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਇੱਥੇ ਜ਼ਿਕਰਯੋਗ ਗੱਲ ਹੈਗੀ ਹੈ, ਕਿਸੇ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਅਤੇ ਕ੍ਰਿਸਟੀਅਨ ਨੀਲਸਨ ਦੇ ਜਿਹੜੇ ਇੱਕ ਹਿਸਾਬ ਦੇ ਨਾਲ ਜਿਹੜੇ ਸੰਬੰਧ ਸੀਗੇ ਉਹ ਇਸ ਤਰੀਕੇ ਦੇ ਸੀਗੇ। ਰਾਸ਼ਟਰਪਤੀ ਟਰੰਪ ਬਹੁਤ ਝਾੜ ਜਿਹੜੀ ਇਹਨਾਂ ਦੀ ਲਾਉਂਦੇ ਰਹਿੰਦੇ ਹੁੰਦੇ ਸੀਗੇ, ਪਰ ਰੀਸੈਂਟਲੀ ਇਹਨਾਂ ਦੇ ਇਸ ਰਿਲੇਸ਼ਨ ਦੇ ਵਿੱਚ ਤਬਦੀਲੀ ਜਿਹੜੀ ਆਈ ਆ, ਉਹ ਇੱਕ ਦੂਜੇ ਦੇ ਕਹਿ ਲਓ ਵੀ ਸਾਥੀ ਇੱਕ ਹਿਸਾਬ ਦੇ ਨਾਲ ਜਿਹੜੇ ਉਹ ਬਣੇ ਆ। ਰਾਸ਼ਟਰਪਤੀ ਟਰੰਪ ਵੀ ਹੁਣ ਉਹਨਾਂ ਨੂੰ
ਕਿਤੇ ਨਾ ਕਿਤੇ ਜਿਹੜੇ ਸਪੋਰਟ ਕਰਦੇ ਆ, ਅਤੇ ਕ੍ਰਿਸਟੀਅਨ ਨੀਲਸਨ ਉਹ ਵੀ ਆਪਣੀ ਜੋਬ ਦੇ ਉੱਤੇ ਲਗਾਤਾਰ ਜਿਹੜੇ ਡਟੇ ਹੋਏ ਆ। ਨਹੀਂ ਤਾਂ ਆਪਾਂ ਦੇਖਿਆ ਵੀ ਬਹੁਤ ਸਾਰੇ ਆਲਰੇਡੀ ਕੈਬਨਿਟ ਰੈਂਕ ਦੇ ਜਿਹੜੇ ਮਿਨਿਸਟਰ ਆ ਅਤੇ ਹੋਰ ਐਗਜ਼ੀਕਿਊਟਿਵਜ਼ ਜਿਹੜੇ ਐਗਜ਼ੀਕਿਊਟਿਵ ਬ੍ਰਾਂਚ ਵਾਈਟ ਹਾਊਸ ਤੋਂ ਆਲਰੇਡੀ ਜਿਹੜੇ ਜਾਂ ਤਾਂ ਉਹਨਾਂ ਨੂੰ ਝਾੜ ਦਿੱਤਾ ਗਿਆ ਅਤੇ ਜਾਂ ਉਹ ਖੁਦ ਉਸ ਦੇ ਵਿੱਚੋਂ ਜਿਹੜੇ ਉਹ ਬਾਹਰ ਆ ਚੁੱਕੇ ਹੋਏ ਨੇ। ਸੋ ਦੇਖਦੇ ਹਾਂ ਕ੍ਰਿਸਟੀਅਨ ਨੀਲਸਨ ਦੀ ਕਿਉਂਕਿ ਹੁਣ ਟੈਸਟੀਮੋਨੀ ਚੱਲ ਰਹੀ ਆ, ਅੱਗੇ ਪਤਾ ਨਹੀਂ ਕਿੰਨੇ ਘੰਟੇ ਹੋਰ ਜਿਹੜੀ ਇਹ ਚੱਲਣੀ ਆ। ਫਿਰ ਕੱਲ੍ਹ ਨੂੰ ਜਿਹੜਾ ਇਸ ਦੇ ਬਾਰੇ ਜਿਹੜਾ ਤੁਹਾਨੂੰ ਜ਼ਿਆਦਾ ਜਾਣਕਾਰੀ ਦੇ ਸਕਾਂਗੇ ਉਹਨਾਂ ਨੇ ਕੀ ਜਿਹੜੇ ਆ ਆਪਣੀ ਇਸ ਗੱਲਬਾਤ ਦੇ ਵਿੱਚ ਆਖਿਆ ਹੈਗਾ। 50,000 ਤੋਂ ਵੱਧ ਜਿਹੜੇ ਅਡਲਟ ਹੈਗੇ ਆ ਉਹ ਆਲਰੇਡੀ ਹੁਣ ਇਮੀਗ੍ਰੇਸ਼ਨ ਅਥਾਰਟੀਜ਼ ਦੇ ਕੰਟਰੋਲ ਦੇ ਵਿੱਚ ਆ, ਅਤੇ ਸਾਰੀਆਂ ਜਿਹੜੀਆਂ ਜੇਲ੍ਹਾਂ ਆ ਉਹ ਭਰ ਚੁੱਕੀਆਂ ਹੈਗੀਆਂ। ਕਹਿੰਦੇ ਵੀ ਐਰੀਜ਼ੋਨਾ, ਨਿਊ ਮੈਕਸੀਕੋ ਅਤੇ ਟੈਕਸਸ ਦੇ ਬਾਰਡਰ ਤੋਂ ਜਿਹੜੇ ਲੋਕ ਆ ਉਹ ਇੱਕ ਤਰ੍ਹਾਂ ਨਾਲ ਫਲੱਡ ਹੋ ਰਹੇ ਹੈਗੇ ਆ। ਰੂਬਨ ਗਾਰਸੀਆ ਇੱਕ ਡਾਇਰੈਕਟਰ ਆਫ ਐਨੋਸੀਏਸ਼ਨ ਹਾਊਸ, ਉਹਨਾਂ ਨੇ ਜਿੱਦਾਂ ਨਿਊਯਾਰਕ ਟਾਈਮ ਨੂੰ ਦੱਸਿਆ ਵੀ ਅਸੀਂ ਇੱਦਾਂ ਦੇ ਨੰਬਰ ਜਿਹੜੇ ਆ ਇੰਨੀ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਕਦੇ ਨਹੀਂ ਦੇਖੇ। ਅਤੇ ਕਹਿੰਦੇ ਵੀ ਜਿਹੜਾ ਉਹਨਾਂ ਦਾ ਗਰੁੱਪ ਹੈਗਾ ਆ, ਬਹੁਤ ਸਾਰੇ ਜਿਹੜੇ ਚਰਚ ਹੈਗੇ ਆ ਐਲ ਪਾਸੋ ਏਰੀਏ ਦੇ ਵਿੱਚ ਟੈਕਸਸ 'ਚ, ਉਹਨਾਂ ਨੂੰ ਕੰਟੈਕਟ ਕਰ ਰਿਹਾ ਆ ਵੀ ਜੇ ਜਿਹੜੇ ਇਹ ਲੋਕ ਫੜੇ ਜਾਂਦੇ ਆ ਜੇਲ੍ਹਾਂ 'ਚ ਨਹੀਂ ਰੱਖ ਸਕਦੇ ਅਤੇ ਉਹਨਾਂ ਨੂੰ ਚਰਚਾਂ ਦੇ ਵਿੱਚ ਜਿਹੜਾ ਆ ਰੱਖਿਆ ਜਾ ਸਕੇ। ਸੋ ਜਿਹੜੀ ਕਾਫੀ ਸਿਚੁਏਸ਼ਨ ਆ ਹੁਣ ਬਾਰਡਰ ਦੇ ਉੱਤੇ ਟੈਂਸ ਬਣੀ ਹੋਈ ਹੈਗੀ ਆ। ਸੋ ਦੇਖੋ ਇਹਦੇ ਉੱਤੇ ਕਾਂਗਰਸ ਜਾਂ ਸੈਨੇਟ ਅਤੇ ਜਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੀ ਕੰਮ ਕਰਦੇ ਹੈਗੇ ਆ। ਜੀ, ਅਗਲੀ ਗੱਲ ਕਰਦੇ ਹਾਂ। ਰਾਸ਼ਟਰਪਤੀ ਟਰੰਪ ਆਪਣੀ ਜਿਹੜੇ ਆ ਗੱਲਬਾਤ ਦੇ ਵਿੱਚ ਟਰੇਡ ਨੂੰ ਲੈ ਕੇ ਆਪਣੇ ਕੈਂਪੇਨ ਦੇ ਵਿੱਚ, ਅਤੇ ਹੁਣ ਜਦੋਂ ਤੋਂ ਬਤੌਰ ਰਾਸ਼ਟਰਪਤੀ ਉਸ ਨੂੰ ਲੈ ਕੇ ਬਹੁਤ ਜਿਹੜੀਆਂ ਗੱਲਾਂ ਕਰਦੇ ਰਹੇ ਆ, ਵੀ ਵੱਡੀਆਂ ਗੱਲਾਂ ਮਾਰਦੇ ਰਹੇ ਵੀ ਪੁਰਾਣੇ ਜਿਹੜੇ ਆਏ ਸੀ ਉਹਨਾਂ ਸਾਰਿਆਂ ਨੇ ਜਿਹੜੇ ਡੈਫਿਸਿਟ ਬਹੁਤ ਜ਼ਿਆਦਾ ਜਿਹੜਾ ਵਧਾਤਾ, ਬਹੁਤ ਜ਼ਿਆਦਾ ਅਮਰੀਕਾ ਨੂੰ ਘਾਟਾ ਪਿਆ ਆ। ਅਤੇ ਹੁਣ ਨਵੀਂ ਜਿਹੜੀ ਰਿਪੋਰਟ ਉਸ ਦੇ ਵਿੱਚ ਇਹੀ ਪਤਾ ਲੱਗਾ ਹੈ ਵੀ ਰਾਸ਼ਟਰਪਤੀ ਟਰੰਪ ਦੇ ਆਉਣ ਤੋਂ ਬਾਵਜੂਦ ਵੀ, ਉਹਨਾਂ ਦੀਆਂ ਜਿੰਨੀਆਂ ਵੀ ਇਹ ਰੌਲੇ ਰੱਪੇ ਦੇ ਬਾਵਜੂਦ ਵੀ ਅਸੀਂ ਟਰੇਡ ਵਾਰ, ਟੈਰਿਫ ਵਾਰ ਵੀ ਅਸੀਂ ਘਟਾ ਦੇਣਾ ਹੈ, ਸਾਰਾ ਕੁਛ ਇੱਕ ਹਿਸਾਬ ਨਾਲ ਖ਼ਤਮ ਹੀ ਕਰ ਦੇਣਾ ਆ, ਉਹ ਆਂਕੜਾ ਇੱਕ ਵਾਰੀ ਫੇਰ ਜਿਹੜਾ ਉਹ ਵੱਧ ਗਿਆ। ਅਮਰੀਕਾ ਦਾ ਜਿਹੜਾ ਟਰੇਡ ਦਾ ਜਿਹੜਾ ਗੈਪ ਆ ਹੁਣ ਤੱਕ ਦੇ ਇਤਿਹਾਸਿਕ ਤੌਰ ਦੇ ਉੱਤੇ ਕਹਿੰਦੇ ਸਭ ਤੋਂ ਜ਼ਿਆਦਾ ਜਿਹੜਾ ਉਹ ਹੋ ਚੁੱਕਾ ਆ। 891.3 ਬਿਲੀਅਨ ਡਾਲਰ ਦਾ ਜਿਹੜਾ ਅਮਰੀਕੀ ਜਿਹੜਾ ਟਰੇਡ ਦਾ ਡੈਫਿਸਿਟ ਜਿਹੜਾ ਉਹ ਵੱਧ ਚੁੱਕਾ ਹੈ। 2018 ਦੇ ਵਿੱਚ ਇਹ ਡੈਫਿਸਿਟ 621 ਬਿਲੀਅਨ ਡਾਲਰ ਦੇ ਉੱਤੇ ਸੀਗਾ, ਅਤੇ ਇਹ 2008 ਤੋਂ ਬਾਅਦ ਦੇ ਵਿੱਚ ਉਦੋਂ ਸਭ ਤੋਂ ਹਾਈਐਸਟ ਸੀਗਾ। ਅਤੇ ਹੁਣ ਇਸ ਵਾਰੀ ਜਿਹੜਾ ਇਸ ਸੈਕਟਰ ਦੇ ਵਿੱਚ ਆਂਕੜਾ ਇੰਨਾ ਕੁ ਜ਼ਿਆਦਾ ਜਿਹੜਾ ਆ ਉਹ ਵੱਧ ਚੁੱਕਾ ਆ। ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਦੌਰਾਨ ਹੀ ਇਹ ਜਿਹੜਾ ਟਰੇਡ ਡੈਫਿਸਿਟ ਆ 119 ਬਿਲੀਅਨ ਡਾਲਰ ਪਿਛਲੇ 2 ਸਾਲਾਂ ਦੇ ਵਿੱਚ ਜਿਹੜਾ ਆ ਉਹ ਵਧਿਆ ਆ, ਜਦੋਂ ਤੋਂ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਇਹ ਜਿਹੜੇ ਕਹ ਲਓ ਵੀ ਸਹੁੰ ਜਿਹੜੀ ਆ ਉਹ ਚੁੱਕੀ ਆ, ਅਤੇ ਉਦੋਂ ਦਾ ਇਹ ਕੰਮ ਜਿਹੜਾ ਉਹ ਕਰ ਰਹੇ ਆ। ਸੋ ਇਹ ਫਿਰ ਹੁਣ ਇਹਨਾਂ ਦੀਆਂ ਜਿਹੜੀਆਂ ਗੱਲਾਂ ਆ ਜਾਂ ਟੈਰਿਫ ਨੂੰ ਵਧਾਉਣਾ ਘਟਾਉਣਾ, ਟਰੇਡ ਦਾ ਜਿਹੜਾ ਇਸ ਟਾਈਮ ਰੌਲਾ ਪੈ ਰਿਹਾ ਆ, ਫਿਰ ਇਹਨਾਂ ਦੀਆਂ ਕਿਤੇ ਨਾ ਕਿਤੇ ਹਵਾਈ ਜਿਹੜੀਆਂ ਗੱਲਾਂ ਹੀ ਜਿਹੜੀਆਂ ਉਹ ਰਹਿ ਗਈਆਂ ਆ ਵੀ ਲਗਾਤਾਰ ਅਮਰੀਕਾ ਦਾ ਜਿਹੜਾ ਟਰੇਡ ਡੈਫਿਸਿਟ ਆ ਉਹ ਫਿਰ ਵੀ ਜਿਹੜਾ ਆ ਉਹ ਵੱਧ ਰਿਹਾ ਆ। ਅਜੇ ਚਾਈਨਾ ਦੇ ਨਾਲ ਜਿਹੜਾ ਪੂਰਨ ਤੌਰ ਦੇ ਉੱਤੇ ਸਮਝੌਤਾ ਤਾਂ ਨਹੀਂ ਹੋਇਆ। ਇਸ ਦੇ ਵਿੱਚ ਮੈਨੂੰ ਲੱਗਦਾ ਵੱਡਾ ਜਿਹੜਾ ਨੁਕਸਾਨ ਇਹ ਜਿਹੜੇ ਚਾਈਨਾ ਦੇ ਟਰੇਡ ਦੇ ਨਾਲ ਜਿਹੜੀਆਂ ਚੱਲ ਰਹੀ ਗੱਲਬਾਤ ਆ ਵੀ ਉਹ ਕਿਸੇ ਪਾਸੇ ਸਿਰੇ ਨਾ ਲੱਗਣ ਕਰਕੇ ਹੁਣ, ਕਿਉਂਕਿ ਆਲਮੋਸਟ ਤਕਰੀਬਨ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਸਾਲ ਹੀ ਹੋ ਗਿਆ ਆ ਵੀ ਉਹਨਾਂ ਦੇ ਨਾਲ ਜਿਹੜੀ ਇਹ ਲੜਾਈ ਜੀ ਆ ਟਰੇਡ ਵਾਰ ਜਿਹੜੀ ਉਹ ਚੱਲ ਰਹੀ ਆ, ਅਤੇ ਉਸ ਦਾ ਚੰਗਾ ਨੁਕਸਾਨ ਜਿਹੜਾ ਆ ਉਹ ਅਮਰੀਕਾ ਨੂੰ ਹੁਣ ਜਿਹੜਾ ਉਹ ਇੱਕ ਟਾਈਮ ਦੇ ਉੱਤੇ ਹੁਣ ਝੱਲਣਾ ਪੈ ਰਿਹਾ। ਅਤੇ ਇਸ ਟਾਈਮ 800 ਬਿਲੀਅਨ ਡਾਲਰ ਦਾ ਜਿਹੜਾ ਟਰੇਡ 891 ਬਿਲੀਅਨ ਡਾਲਰ ਦਾ ਜਿਹੜਾ ਟਰੇਡ ਡੈਫਿਸਿਟ ਆ ਉਹ ਅਮਰੀਕਾ ਵੱਖ-ਵੱਖ ਮੁਲਕਾਂ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ, ਜੋ ਕਿ ਰਾਸ਼ਟਰਪਤੀ ਟਰੰਪ ਦੇ ਬਣਨ ਤੋਂ ਬਾਅਦ 'ਚ 100 ਬਿਲੀਅਨ ਡਾਲਰ ਤੋਂ ਵੱਧ ਜਿਹੜਾ ਉਹ ਵਧਿਆ ਆ, ਜਦ ਕਿ ਉਹਨਾਂ ਦਾ ਮੇਨ ਜਿਹੜਾ ਇੱਕ ਹਿਸਾਬ ਦੇ ਨਾਲ ਕੈਂਪੇਨ ਦਾ ਜਿਹੜਾ ਅਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਦੇ ਵਿੱਚ ਇਹੀ ਪੁਆਇੰਟ ਸੀਗਾ ਵੀ ਮੈਂ ਇਸ ਨੂੰ ਘਟਾਉਣਾ ਆ। ਜੀ, ਸੋ ਜਿਹੜੇ US ਦੇ ਕਹਿੰਦੇ ਜੇ ਐਕਸਪੋਰਟ ਦੇਖਿਆ ਜਾਵੇ 53 ਮੁਲਕਾਂ ਨੂੰ ਐਕਸਪੋਰਟ ਕਰਦਾ ਆ, 2018 ਦੇ ਵਿੱਚ ਹੀ ਨਹੀਂ ਕੀਤਾ। ਮੈਕਸੀਕੋ ਨੂੰ 265 ਬਿਲੀਅਨ ਡਾਲਰ ਦਾ, ਜਾਪਾਨ 75 ਬਿਲੀਅਨ, UK 66 ਬਿਲੀਅਨ, ਅਤੇ ਜਿਹੜਾ ਇੰਪੋਰਟ ਕਰਦਾ ਹੈਗਾ ਉਹ 60 ਕੰਟਰੀਆਂ ਤੋਂ। ਸਭ ਤੋਂ ਵੱਧ ਚਾਈਨਾ ਦੇ ਦੂਜੇ ਨੰਬਰ 'ਤੇ ਮੈਕਸੀਕੋ ਹੈਗਾ, ਜਿੱਥੋਂ 346.5 ਬਿਲੀਅਨ ਡਾਲਰ ਦਾ ਵਰਥ ਇੰਪੋਰਟ ਹੁੰਦਾ ਆ। ਜਰਮਨ ਤੋਂ 125.9 ਬਿਲੀਅਨ ਡਾਲਰ ਦਾ ਜਿਹੜਾ ਇੰਪੋਰਟ ਹੁੰਦਾ ਹੈਗਾ। ਜੀ, ਸੋ ਦੇਖਦੇ ਹਾਂ ਵੀ ਆਪਣੇ ਅਗਲੇ ਜਿਹੜੇ 2 ਸਾਲਾਂ ਦੇ ਵਿੱਚ ਇਸ ਟਰੇਡ ਡੈਫਿਸਿਟ ਨੂੰ ਘਟਾਉਣ ਦੇ ਵਿੱਚ ਕਾਮਯਾਬ ਹੋਣਗੇ ਜਾਂ ਫਿਰ ਗੱਲਾਂ ਹੀ ਜਿਹੜੀਆਂ ਇਹਨਾਂ ਦੀਆਂ ਰਹਿ ਜਾਣਗੀਆਂ।
ਕਿਉਂਕਿ ਹੁਣ ਬਹੁਤ ਜ਼ਿਆਦਾ ਜਿਹੜੀ ਕਿਤੇ ਨਾ ਕਿਤੇ ਆਸ ਜਿਹੜੀ ਜ਼ਰੂਰ ਹੈਗੀ ਆ ਵੀ ਚਾਈਨਾ ਅਤੇ ਅਮਰੀਕਾ ਦਾ ਜਿਹੜਾ ਕੋਈ ਟਰੇਡ ਦਾ ਜਿਹੜਾ ਸਮਝੌਤਾ ਹੈ ਕਿਸੇ ਪਾਸੇ ਜਿਹੜਾ ਤਣ ਪੱਤਣ ਲੱਗੇ ਤਾਂ ਜੋ ਕਿਉਂਕਿ ਇੱਧਰੋਂ ਸਮਾਨ ਜਿਹੜਾ ਪਰੇ ਨੂੰ ਜਾ ਰਿਹਾ ਹੈ ਉਹ ਵੀ ਉੱਧਰ ਘੱਟ ਵਿਕ ਰਿਹਾ ਕਿਉਂਕਿ ਉਹਨਾਂ ਨੇ ਟੈਰਿਫ ਲਾਏ ਆ ਅਤੇ ਉੱਧਰੋਂ ਸਮਾਨ ਜਿਹੜਾ ਇੱਧਰ ਨੂੰ ਮਹਿੰਗਾ ਜਿਹੜਾ ਆ ਉਹ ਹੁਣ ਜਿਹੜਾ ਹੋ ਕੇ ਆ ਰਿਹਾ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਹੋਊਗਾ। ਆਪਣੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਜ਼ਰੂਰ ਰਾਸ਼ਟਰਪਤੀ ਟਰੰਪ ਨੇ ਵੱਖ-ਵੱਖ ਐਨਰਜੀ ਸੋਰਸਿਸ ਨੂੰ ਲੈ ਕੇ ਜਿਹੜੇ ਆ ਉਹ ਦਾਅਵੇ ਕੀਤੇ ਸੀ ਵੀ ਅਮਰੀਕਾ ਸਭ ਤੋਂ ਵੱਧ ਜਿਹੜਾ ਆ ਉਹ ਹੁਣ ਐਕਸਪੋਰਟ ਕਰ ਰਿਹਾ ਆ, ਸਭ ਤੋਂ ਜ਼ਿਆਦਾ ਤੇਲ ਨੈਚੁਰਲ ਗੈਸ ਜਿਹੜੀ ਉਹ ਚੀਜ਼ਾਂ ਬਣਾ ਰਿਹਾ, ਵਰਲਡ ਲੀਡਰ ਉਸ ਦੇ ਵਿੱਚ ਜਿਹੜਾ ਉਹ ਬਣ ਰਿਹਾ ਆ ਵੀ ਹੋਪਫੁਲੀ ਉਸ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਸਾਲ ਦੇ ਵਿੱਚ ਜਿਹੜਾ ਅਮਰੀਕਾ ਨੂੰ ਕੋਈ ਫਾਇਦਾ ਜਿਹੜਾ ਉਸ ਦੇ ਵਿੱਚ ਜ਼ਰੂਰ ਹੋ ਸਕੇ। ਜੀ ਅਗਲੀ ਖਬਰ ਜਿਹੜੀ ਸੀਰੀਆ ਤੋਂ ਆ ਰਹੀ ਆ, ਸੀਰੀਆ ਦੇ ਵਿੱਚ ਜਿਹੜੇ ਕਹਿੰਦੇ ਬਹੁਤ ਸਾਰੇ ISIL ਫਾਈਟਰ ਜਿਹੜੇ ਹੈਗੇ ਆ ਉਹ ਵੱਡੀ ਗਿਣਤੀ ਦੇ ਵਿੱਚ ਸਰੈਂਡਰ ਕਰ ਰਹੇ ਹੈਗੇ ਆ। 3000 ਲੋਕਾਂ ਨੇ ਜਿਹੜੇ ਮਿਲੀਟੈਂਟਸ ਹੈਗੇ ਆ ਉਹਨੀ ਸੀਰੀਆ ਦੇ ਵਿੱਚ ਜਿਹੜੇ US ਬੈਕਡ SDF ਰੈਵਲਸ ਹੈਗੇ ਆ ਉਹਨਾਂ ਨੂੰ ਬੇਗੋਜ਼ ਨਾਮ ਦਾ ਜਿਹੜਾ ਟਾਊਨ ਆ ਉੱਥੇ ਸਰੈਂਡਰ ਕੀਤਾ ਹੈਗਾ ਆ। ਅਤੇ ਇਸੇ ਤਰ੍ਹਾਂ ਜਿਹੜੀ ਆਈਸਿਸ ਨੂੰ ਜਿਸ ਇੱਕ ਜਿਹੜੀ ਬੱਚੀ ਸੀ ਉਸ ਨੇ ਜੁਆਇਨ ਕੀਤਾ ਸੀ, ਉਸ ਟਾਈਮ 'ਤੇ ਤਾਂ ਉਹ 14 ਸਾਲਾਂ ਦੀ ਸੀ, 15 ਦੀ, ਅਤੇ ਉਹ ਵਾਪਸ ਆਉਣਾ ਚਾਹੁੰਦੀ, ਉਹਦਾ ਕੇਸ ਅਜੇ ਵੀ ਜਿਹੜਾ ਲਮਕ ਰਿਹਾ ਹੈਗਾ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਹਿਲਾਂ ਹੀ ਨਾਂਹ ਕਰ ਦਿੱਤੀ ਸੀ ਅਤੇ ਜਿਹੜੇ ਮਾਈਕ ਪੈਂਪੀਓ ਆ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਉਹ US ਦੀ ਸਿਟੀਜ਼ਨ ਨਹੀਂ, ਅਤੇ ਪਰ ਜਿਹੜਾ ਕੇਸ ਆ ਉਹ ਕੋਰਟ ਦੇ ਵਿੱਚ ਚੱਲ ਰਿਹਾ ਅਤੇ ਹਜੇ ਤਾਈਂ ਜਿਹੜਾ ਕੋਰਟ ਦੇ ਵਿੱਚੋਂ ਉਹਦੇ ਬਾਰੇ ਕੋਈ ਡਿਸੀਜਨ ਨਹੀਂ ਆਇਆ ਵੀ ਉਹ ਵਾਪਸ USA ਦੇ ਵਿੱਚ ਆ ਸਕਦੀ ਆ ਜਾਂ ਨਹੀਂ ਆ ਸਕਦੀ। ਇਨਫੈਕਟ ਡਿਪਾਰਟਮੈਂਟ ਆਫ ਜਸਟਿਸ ਨੇ ਤਾਂ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਆਲਰੇਡੀ ਕਹਿ ਦਿੱਤੀ ਸੀ ਵੀ ਅਸੀਂ ਇਸ ਨੂੰ ਅਮਰੀਕੀ ਜਿਹੜੇ ਨਾਗਰਿਕ ਆ ਇਸ ਬੀਬੀ ਨੂੰ ਜਿਹੜਾ ਉਹ ਨਹੀਂ ਮੰਨਦੇ। ਆਈ ਥਿੰਕ ਹੂਡਾ ਕਰਕੇ ਜਿਹੜਾ ਉਸ ਦਾ ਨਾਂ ਹੈਗਾ ਆ ਅਤੇ ਉਸ ਦੇ ਲਈ ਵਾਪਸ ਆਉਣਾ ਜਿਹੜਾ ਕਾਫੀ ਰਾਹ ਜਿਹੜਾ ਔਖਾ ਹੋਇਆ ਹੈ। ਉਹਦੇ ਆਈ ਥਿੰਕ ਪਿਓ ਨੇ ਪਰ ਸਰਕਾਰ ਦੇ ਖਿਲਾਫ ਸੂਹ ਜਿਹੜਾ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਉਹ ਗਿਆ ਹੋਇਆ ਆ ਵੀ ਇਹ ਇੱਥੇ ਦੀ ਜੰਮੀ ਆ ਅਤੇ ਅਮੈਰੀਕਨ ਸਿਟੀਜ਼ਨ ਆ, ਇਹਨੂੰ ਵਾਪਸ ਜਿਹੜਾ ਆਉਣ ਦੇਣਾ ਚਾਹੀਦਾ ਆ। ਬਹੁਤ ਸਾਰੇ ਜਿੱਦਾਂ ਆਪਾਂ ਗੱਲ ਵੀ ਜਿਹੜੀ ਇਹ ਕੱਲ੍ਹ ਪਰਸੋਂ ਵੀ ਗੱਲ ਕੀਤੀ ਸੀਗੀ ਵੀ ਕਈ ਜਿਹੜੇ ਲੋਕ ਆ ਇਸ ਹੱਕ ਦੇ ਵਿੱਚ ਨੇ ਵੀ ਇਹਨੂੰ ਵਾਪਸ ਲਿਆ ਕੇ ਇਸ ਦੇ ਉੱਤੇ ਟਰਾਇਲ ਜਿਹੜਾ ਚਲਾ ਕੇ ਇਸ ਨੂੰ ਫਿਰ ਬਣਦੀ ਸਜ਼ਾ ਜਿਹੜੀ ਆ ਉਹ ਦੇਣੀ ਚਾਹੀਦੀ ਆ। ਪਰ ਬਹੁਤ ਸਾਰੇ ਲੋਕ ਇਹ ਵੀ ਮੰਨਦੇ ਨੇ ਵੀ ਜਿਸ ਜਗ੍ਹਾ ਦੇ ਉੱਤੇ ਹੁਣ ਜਾਈ ਆ ਜਿੱਦਾਂ ਦਾ ਇਹਨੇ ਹੁਣ ਕਰਤੂਤਾਂ ਜਿਹੜੀਆਂ ਕਰ ਦਿੱਤੀਆਂ ਆਈਸਿਸ ਦੇ ਨਾਲ ਜਾ ਕੇ ਰਹੀ ਆ, ਉੱਥੇ ਬਰਾਈਡ ਜਿਹੜੀ ਉਹਨਾਂ ਦੀ ਬਣ ਕੇ ਰਹੀ ਆ, ਵੀ ਉੱਥੋਂ ਵਾਪਸ ਆਉਣਾ ਕਿਤੇ ਨਾ ਕਿਤੇ ਉਹ ਇਸ ਨੇ ਸਾਰੇ ਰਸਤੇ ਜਿਹੜੇ ਆਪਣੇ ਲਈ ਖੁਦ ਹੀ ਬੰਦ ਕਰ ਲਏ ਨੇ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਨਾਰਥ ਕੋਰੀਆ ਅਤੇ ਸਾਊਥ ਕੋਰੀਆ ਦੀ ਗੱਲ ਆ, ਹੁਣ ਇਹ ਪਤਾ ਲੱਗਾ ਆ ਵੀ ਜਿਹੜੇ ਨਾਰਥ ਕੋਰੀਆ ਵਾਲੇ ਆ ਉਹਨਾਂ ਨੇ ਆਪਣਾ ਜਿਹੜਾ ਨਿਊਕਲੀਅਰ ਮਿਸਲ ਵਾਲਾ ਪ੍ਰੋਗਰਾਮ ਆ ਉਸੇ ਤਰ੍ਹਾਂ ਜਿਹੜਾ ਚਾਲੂ ਰੱਖਿਆ ਹੋਇਆ ਆ। ਸੋ ਇਹ ਜਿਹੜੀ ਖਬਰਾਂ ਆ ਹੁਣ ਇਹ ਸਾਊਥ ਕੋਰੀਆ ਵੱਲੋਂ ਆ ਰਹੀਆਂ ਹੈਗੀਆਂ ਅਤੇ ਲੱਗਦਾ ਆ ਵੀ ਇਹ ਜਿਹੜਾ ਪੀਸ ਵਾਲੀ ਟਾਕ ਚੱਲਦੀ ਸੀ ਉਹ ਹੁਣ ਦੂਸਰੇ ਪਾਸੇ ਉਲਟ ਕੰਮ ਹੋ ਜਾਊਗਾ, ਕਿਉਂਕਿ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੰਪੀਓ ਆ ਉਹ ਵੀ ਜਿਹੜੇ ਕਾਫੀ ਅਪਸੈਟ ਨਜ਼ਰ ਆ ਰਹੇ ਆ ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਜਿਹੜੀ ਨੈਗੋਸ਼ੀਏਸ਼ਨ ਕਰ ਰਹੇ ਸੀ ਅਤੇ ਪਿਛਲੀ ਜਿਹੜੀ ਸਮਿਟ ਹੋਈ ਆ ਉਹਦੇ ਵਿੱਚ ਵੀ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਕਾਫੀ ਨਿਰਾਸ਼ ਜਿਹੜੇ ਨਜ਼ਰ ਆਏ ਵੀ ਉਹਦੇ 'ਚੋਂ ਕੁਛ ਬਾਹਰ ਨਿਕਲਿਆ ਨਹੀਂ ਅਤੇ ਉਹ ਕਿਉਂਕਿ ਉਹਨਾਂ ਦਾ ਵਿਰੋਧ ਵੀ ਬਹੁਤ ਜ਼ਿਆਦਾ ਹੋਇਆ ਅਤੇ ਪਈ ਇੱਕ ਡਿਕਟੇਟਰ ਦੇ ਨਾਲ ਤੁਹਾਨੂੰ ਗੱਲ ਨਹੀਂ ਕਰਨੀ ਚਾਹੀਦੀ। ਪਰ ਦੇਖੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਆ, ਪਰ ਜਿੰਨੀਆਂ ਰਿਪੋਰਟਸ ਆ ਰਹੀਆਂ ਆ ਨਾਰਥ ਕੋਰੀਆ ਤੋਂ ਵੀ ਉਹਨਾਂ ਨੇ ਆਪਣਾ ਜਿਹੜਾ ਨਿਊਕਲੀਅਰ ਵਾਲਾ ਪ੍ਰੋਗਰਾਮ ਆ ਉਸੇ ਤਰ੍ਹਾਂ ਚਾਲੂ ਰੱਖਿਆ ਹੋਇਆ। ਬਿਲਕੁਲ। ਸੋ ਇਹ ਵੱਡੀ ਫੇਲੀਅਰ ਜਿਹੜੀ ਆ ਕਹਿ ਲਓ ਵੀ ਕੂਟਨੀਤਿਕ ਤੌਰ ਦੇ ਉੱਤੇ ਹੋਈ ਆ। ਨਾਰਥ ਕੋਰੀਆ ਦਾ ਜਿਹੜਾ ਪੁਰਾਣਾ ਰੈਕਡ ਇਹੀ ਜਿਹੜਾ ਉਹ ਦੱਸਦਾ ਸੀਗਾ ਵੀ ਇਹ ਹਮੇਸ਼ਾ ਹੀ ਪਿੱਠ 'ਚ ਛੁਰਾ ਖੋਬਣ ਵਾਲੇ ਹੈਗੇ ਨੇ, ਇਹਨਾਂ ਨੇ ਅੱਜ ਤੱਕ ਕਦੀ ਕਿਸੇ ਦੀ ਮੰਨੀ ਨਹੀਂ ਆ। ਇਹ ਲੋਕਾਂ ਨੂੰ ਜ਼ਰੂਰ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਜਿਹੜਾ ਆ ਉਹ ਕਰਦੇ ਰਹੇ ਨੇ ਅਤੇ ਕਿਮ ਜੋਂਗ ਉਨ ਨੇ ਜਿਹੜਾ ਆ ਉਸੇ ਤਰੀਕੇ ਦਾ ਹੀ ਕੀਤਾ। ਹੁਣ ਦੇਖਿਓ ਜਿਹੜੇ ਚੇਅਰਮੈਨ ਕਿਮ ਕਹਿਣ ਲੱਗੇ ਹੋਏ ਸੀ ਸਾਰਿਆਂ ਨੇ ਚੁੱਪ-ਚਾਪ ਮੁੜ ਕੇ ਇਸ ਨੂੰ ਡਿਕਟੇਟਰ ਕਹਿਣਾ ਜਿਹੜਾ ਆ ਉਹ ਸ਼ੁਰੂ ਕਰ ਦੇਣਾ ਆ। ਸੋ ਬੜਾ ਸੋਹਣਾ ਨਾਰਥ ਕੋਰੀਆ ਦਾ ਲੀਡਰ, ਇਹਨੂੰ ਲੈਜੀਟੀਮੇਸੀ ਜਿਹੜੀ ਆ ਰਾਸ਼ਟਰਪਤੀ ਟਰੰਪ ਧੱਕੇ ਦੇ ਨਾਲ ਜਿਹੜੇ ਉਹ ਦਈ ਜਾ ਰਹੇ ਸੀਗੇ, ਬਣਦਾ ਨਹੀਂ ਆ ਵੀ ਜਿਸ ਤਰੀਕੇ ਦਾ ਇਹ ਰੋਗ ਨੇਸ਼ਨ ਜਿਹੜਾ ਹੈਗਾ ਹਰ ਇੱਕ ਜਾਣਾ ਚਾਹੁੰਦਾ ਵੀ ਸ਼ਾਂਤੀ ਜਿਹੜੀ ਹੋਵੇ, ਪਰ ਜਿਸ ਤਰੀਕੇ ਦਾ ਉਹਦਾ ਟਰੈਕ ਰੈਕਡ ਇਤਿਹਾਸ ਆ ਉਹ ਜਿਹੜਾ ਆ ਉਹ ਕਿਤੇ ਨਾ ਕਿਤੇ ਇਹ ਦਰਸਾਉਂਦਾ ਹੈ। ਸਭ ਨੂੰ ਯਾਦ ਆ ਜਦੋਂ ਰਾਸ਼ਟਰਪਤੀ ਓਬਾਮਾ ਨੇ ਇਹ ਗੱਲ ਆਖੀ ਸੀ ਵੀ ਚੱਲ ਕੋਈ ਨਹੀਂ ਆਪਾਂ ਗੱਲ ਕਰਕੇ ਦੇਖਦੇ ਹਾਂ, ਉਦੋਂ ਫੌਕਸ ਨਿਊਜ਼ ਵਾਲੇ ਸਭ ਤੋਂ ਜ਼ਿਆਦਾ ਜਿਹੜੇ ਤੱਤੇ ਹੋਏ ਸੀ ਵੀ ਉਹ ਨਾ ਇਹਦੇ ਨਾਲ ਕਿੱਦਾਂ ਤੁਸੀਂ ਗੱਲ ਕਰ ਸਕਦੇ ਹੋ। ਅਤੇ ਹੁਣ ਜਦੋਂ 2 ਸਮਿਟਸ ਹੋ ਚੁੱਕੀਆਂ ਆ ਅਤੇ ਹੁਣ ਇੱਕ ਹਿਸਾਬ ਦੇ ਨਾਲ ਕੂਟਨੀਤਿਕ ਜਿਹੜਾ ਫੇਲੀਅਰ ਜਿਹੜਾ ਆ
ਉਹ ਸਾਹਮਣੇ ਆ ਰਿਹਾ ਆ। ਉਹਨਾਂ ਨੇ ਮੁੜ ਕੇ ਇੱਕ ਵਾਅਦਾ ਕਰਕੇ ਵੀ ਨਹੀਂ ਜੇ ਅਸੀਂ ਨਿਊਕਲੀਅਰ ਜਿਹੜਾ ਅਸਲਾ ਜਿਹੜਾ ਅਸੀਂ ਖਤਮ ਕਰ ਦੇਣਾ, ਹੁਣ ਮੁੜ ਕੇ ਹੀ ਜਿਹੜੀ ਉਹਨਾਂ ਨੇ ਮਾੜੀ ਜਿਹੀ ਇੱਕ ਸੁਰੰਗ ਹਰਜੋਤ ਸਿੰਘ ਜੀ ਸਾਰਿਆਂ ਦੇ ਸਾਹਮਣੇ ਢਾਈ ਸੀਗੀ, ਉਹ ਮੁੜ ਕੇ ਉਹਦੇ ਵਿੱਚ ਉਹਨਾਂ ਨੇ ਦੁਬਾਰਾ ਕੰਮ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਆ। ਉਧਰ ਉਹਨੇ ਹੁਣ ਰਸ਼ੀਆ ਦੇ ਵਿੱਚ ਜਾ ਕੇ ਜਿਹੜੀ ਉਹ ਗੱਲਬਾਤ ਜਿਹੜੀ ਕਰਨੀ ਹੈ ਵਲਾਦੀਮੀਰ ਪੁਤਿਨ ਦੇ ਨਾਲ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਜਿਹੜਾ ਕੀ ਜਿਹੜਾ ਉੱਧਰ ਨਿਕਲੂਗਾ। ਅਤੇ ਹਾਲ ਦੀ ਘੜੀ ਇੱਕ ਵਾਰੀ ਫਿਰ ਜਿਹੜਾ ਡਰ ਦਾ ਮਾਹੌਲ, ਦੁਬਾਰਾ ਤਣਾਅ ਦਾ ਮਾਹੌਲ ਜਿਹੜਾ ਆ ਉਸ ਪੈਨਿਨਸੂਲਾ ਦੇ ਵਿੱਚ, ਕੋਰੀਅਨ ਪੈਨਿਨਸੂਲਾ ਦੇ ਵਿੱਚ ਜਿਹੜਾ ਉਹ ਬਣ ਸਕਦਾ ਆ। ਸੋ ਪਹਿਲਾਂ ਹੀ ਸਾਰੇ ਜਣੇ ਕਹਿ ਰਹੇ ਸੀ ਵੀ ਬੜੇ ਇਹਤਿਆਤ ਦੇ ਨਾਲ ਜਿਹੜਾ ਕੰਮ ਕਰਨਾ ਚਾਹੀਦਾ। ਮੈਂ ਨਾ ਫਿਰ ਵੀ ਚੰਗਾ ਆ ਵੀ ਤੀਜੀ ਸਮਿਟ ਦੀ ਜਿਹੜੀ ਉੱਥੇ ਜਾ ਕੇ ਉਹਨਾਂ ਨੇ ਗੱਲ ਨਹੀਂ ਕਰਤੀ ਵੀ ਕੋਈ ਨਹੀਂ ਆਪਾਂ ਦੁਬਾਰਾ ਇੱਕ ਵਾਰੀ ਫਿਰ ਮਿਲ ਕੇ ਜਿਹੜਾ ਉਹ ਦੇਖਾਂਗੇ। ਪਰ ਹਾਲ ਦੀ ਘੜੀ ਉਦੋਂ ਕਿਉਂਕਿ ਸਾਂਝੇ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਦਸਤਖਤ ਕਰਨੇ ਸੀ ਉਹ ਵੀ ਰੱਦ ਕਰ ਦਿੱਤਾ, ਸਾਰਾ ਕੁਝ ਖਤਮ ਜਿਹੜਾ ਇੱਕ ਹਿਸਾਬ ਦੇ ਨਾਲ ਉਦੋਂ ਹੋ ਗਿਆ, ਜਲਦੀ ਜਿਹੜਾ ਉੱਥੋਂ ਵਾਪਸ ਵੀ ਜਿਹੜੇ ਉਹ ਆ ਗਏ ਆ। ਸੋ ਲੈਟਸ ਸੀ ਹੁਣ ਉਸ ਦੇ ਉੱਤੇ ਨਾਰਥ ਕੋਰੀਆ ਦੇ ਉੱਤੇ ਹੋਰ ਕਿੱਦਾਂ ਦਾ ਜਿਹੜਾ ਉਹ ਦਬਾਅ ਪ੍ਰੈਸ਼ਰ ਜਿਹੜਾ ਆ ਅਮਰੀਕਾ ਵਾਲੇ ਅਤੇ ਹੋਰ ਮੁਲਕ ਜਿਹੜੇ ਉਹ ਬਣਾ ਸਕਣਗੇ। ਜੀ ਅਗਲੀ ਖਬਰ ਜਿਹੜੀ ਫਲੋਰੀਡਾ ਤੋਂ ਆ ਰਹੀ ਆ। ਫਲੋਰੀਡਾ ਦੇ ਵਿੱਚ ਕਹਿੰਦੇ ਵੀ 2 ਭੈਣਾਂ ਨੇ ਆਪਣਾ ਜਿਹੜਾ ਫਾਦਰ ਸੀ ਆਪਣੇ ਪਿਤਾ ਨੂੰ ਮਾਰ ਦਿੱਤਾ, ਜੋ ਕਿ 85 ਸਾਲਾਂ ਦਾ ਸੀ। 85 ਸਾਲਾਂ ਦਾ ਐਂਥਨੀ ਟੋਮਸੈਲੀ ਜਿਹੜਾ ਆ ਉਹਨੂੰ ਕਹਿੰਦੇ ਉਹਦਾ ਗਲਾ ਘੁੱਟ ਕੇ ਦੋਨਾਂ ਨੇ ਮਾਰ ਦਿੱਤਾ। ਇਹ ਜਿਹੜੀ ਖਬਰ ਆਈ ਆ ਉਹ ਤੋਂ ਬਾਅਦ ਇੱਕ ਜਿਹੜੀ ਲੇਡੀ ਆ ਉਹ ਜਿਹੜੀ 63 ਸਾਲਾਂ ਦੀ ਮੈਰੀ ਵੈਥ ਟੋਮਸੈਲੀ ਆ, ਉਹਦਾ ਜਿਹੜਾ ਬॉयਫ੍ਰੈਂਡ ਆ ਉਸ ਨੇ ਦੱਸਿਆ ਅਤੇ ਹੁਣ ਦੋਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਕਹਿੰਦੇ ਵੀ ਪੈਸੇ ਦੀ ਖਾਤਰ ਉਹਨਾਂ ਨੇ ਆਪਣੇ ਪਿਤਾ ਨੂੰ ਮਾਰ ਦਿੱਤਾ। $1,20,000 ਦਾ ਉਹਨਾਂ ਨੂੰ ਪ੍ਰੋਫਿਟ ਹੋਇਆ, ਜਿਹੜਾ ਉਹਨਾਂ ਦੇ ਆਪਣੇ ਪਿਤਾ ਦੀ ਜਿਹੜਾ ਘਰ ਸੀਗਾ ਉਹਨੂੰ ਵੇਚਿਆ। ਦੇਖੋ ਕਿੱਦਾਂ ਦੀ ਜਿਹੜਾ ਆ ਇਹ ਆ ਰਹੀ ਹੈਗੀ। ਬਿਲਕੁਲ 62-63 ਸਾਲਾਂ ਦੀਆਂ ਜਿਹੜੀਆਂ ਮੈਚਿਓਰ ਭੈਣਾਂ ਸੀਗੀਆਂ ਉਹਨਾਂ ਨੇ 85 ਸਾਲਾਂ ਦੇ ਆਪਣੇ ਪਿਤਾ ਨੂੰ ਮਾਰਿਆ। ਦੇਖੋ ਜੀ ਅਗਲੀ ਜਿਹੜੀ ਗੱਲ ਕਰਦੇ ਮਾਈਕਲ ਕੋਹਨ, ਕਹਿੰਦੇ ਵੀ ਅੱਜ ਤਾਂ ਵੈਸੇ ਉਸਨੇ ਆਪਣੇ 3 ਸਾਲ ਦੀ ਜਿਹੜੀ ਸੈਂਟੈਂਸ ਆ ਉਹ ਸ਼ੁਰੂ ਕਰਨੀ ਸੀ ਅਤੇ ਜੇਲ੍ਹ ਦੇ ਵਿੱਚ ਜਾਣਾ ਸੀ, ਪਰ ਕਹਿੰਦੇ ਉਹ ਕੈਪੀਟਲ ਹਿੱਲ ਦੇ ਉੱਤੇ ਜਿਹੜਾ ਤੁਰਿਆ ਫਿਰਦਾ ਸੀਗਾ। ਸੋ ਕੈਪੀਟਲ ਹਿੱਲ ਦੱਸਦੇ ਜਾਈਏ ਵੀ ਵਾਸ਼ਿੰਗਟਨ DC, ਜਿੱਥੇ ਕਾਂਗਰਸ ਜਿਹੜੀ ਕਤਰ ਜਿਹੜੀ ਹੁੰਦੀ ਆ। ਸੋ 3 ਸਾਲ ਦੀ ਇਸ ਨੂੰ ਸੈਂਟੈਂਸ ਟੈਕਸ ਕ੍ਰਾਈਮਸ, ਟੈਕਸ ਇਵੇਜਨ ਅਤੇ ਕਾਂਗਰਸ ਦੇ ਸਾਹਮਣੇ ਜਿਹੜਾ ਝੂਠ ਬੋਲਣ ਦੇ ਕਰਕੇ ਜਿਹੜੀ ਇਸ ਨੂੰ ਮਿਲੀ ਹੋਈ ਆ। ਰੀਸੈਂਟਲੀ ਅੱਜ ਤੋਂ ਕੁਛ ਦਿਨ ਪਹਿਲਾਂ ਜਦੋਂ ਮਾਈਕਲ ਕੋਹਨ ਨੇ ਇੱਕ ਟੈਸਟੀਮੋਨੀ ਦਿੱਤੀ ਸੀ ਕਾਂਗਰਸ ਦੇ ਸਾਹਮਣੇ ਜਦੋਂ ਪੇਸ਼ ਹੋਇਆ ਸੀ, ਉਸ ਦੇ ਵਿੱਚ ਇਸ ਨੇ ਰਾਸ਼ਟਰਪਤੀ ਟਰੰਪ ਨੂੰ ਕਥਿਤ ਤੌਰ ਦੇ ਉੱਤੇ ਕੌਨਮੈਨ, ਫਰਾਡ, ਇੱਦਾਂ ਦੇ ਜਿਹੜੇ ਸ਼ਬਦ ਆ ਉਹਨਾਂ ਦੇ ਲਈ ਜਿਹੜੇ ਰਾਸ਼ਟਰਪਤੀ ਦੇ ਲਈ ਜਿਹੜੇ ਉਹ ਵਰਤੇ ਸੀਗੇ। ਸੋ ਹੁਣ ਕਹਿੰਦੇ ਆ ਇੱਕ ਵਾਰੀ ਫਿਰ ਜਿਹੜੇ ਕੈਪੀਟਲ ਹਿੱਲ ਦੇ ਵਿੱਚ ਉਹ ਆਇਆ ਆ ਅਤੇ ਜਿਹੜਾ 6 ਮਈ ਨੂੰ ਇਨਫੈਕਟ ਜਿਹੜਾ ਕਿਹਾ ਜਾ ਰਿਹਾ ਆ ਵੀ ਇਸ ਨੇ ਪ੍ਰਿਜ਼ਨ ਦੇ ਵਿੱਚ ਜਿਹੜਾ ਉਹ ਚਲੇ ਜਾਣਾ ਆ। ਸੋ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਇੱਕ ਵਾਰੀ ਫਿਰ ਆਈ ਥਿੰਕ ਬੰਦ ਕਮਰੇ ਦੇ ਵਿੱਚ ਜਿਹੜੀ ਇਹ ਹੋਰ ਆਪਣੇ ਬਿਆਨ ਦਰਜ ਕਰਾ ਰਿਹਾ। ਉੱਧਰ ਨਾਲ ਹੀ ਜਿਹੜੇ ਇਸ ਦੀ ਗੱਲ ਜੇ ਦੱਸ ਜਾਈਏ, ਰਾਸ਼ਟਰਪਤੀ ਟਰੰਪ ਦੇ ਕਈ ਜਿਹੜੇ ਨਿੱਜੀ ਵਕੀਲ ਆ ਉਹਨਾਂ ਦੀ ਵੀ ਜਿਹੜੀ ਕਲੋਜ਼ਡ ਬਿਹਾਈਂਡ ਦਾ ਡੋਰਜ਼ ਜਿਹੜੀ ਆ ਟੈਸਟੀਮੋਨੀ ਜਿਹੜੀ ਉਹ ਲਈ ਜਾ ਰਹੀ ਆ ਕਮੇਟੀ ਦੇ ਸਾਹਮਣੇ, ਹਾਊਸ ਕਮੇਟੀ ਦੇ ਸਾਹਮਣੇ। ਸੋ ਉਹਨਾਂ ਦੇ ਵਿੱਚੋਂ ਕੀ ਸਵਾਲ ਜਿਹੜੇ ਕੀ ਹੈਗੇ ਆ ਕੀ ਨਹੀਂ ਆ ਉਹ ਤਾਂ ਜਿਹੜੇ ਹੁਣ ਗੋਪਨੀਏ ਦਸਤਾਵੇਜ਼ ਜਿਹੜੇ ਉਹ ਬਣ ਕੇ ਜਿਹੜੇ ਉਹ ਰਹਿ ਜਾਣਗੇ। ਪਰ ਦੇਖਣ ਵਾਲੀ ਗੱਲ ਰਹੂਗੀ ਵੀ ਜਿਹੜੀ ਹਾਊਸ ਦੀ ਕਮੇਟੀ ਹੈ ਜੋ ਕਿ ਜਿਨ੍ਹਾਂ ਨੂੰ ਡੈਮੋਕ੍ਰੇਟਸ ਜਿਹੜੇ ਲੀਡ ਕਰ ਰਹੇ ਨੇ ਵੀ ਉਹ ਅੱਗੇ ਹੋਰ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵੱਧਦੇ ਆ। ਇਹ ਅਜਿਹੀਆਂ ਗੱਲਾਂ ਦੇ ਵਿੱਚ ਇਹੀ ਭਣਕੀ ਜਿਹੜੀ ਹਰਜੋਤ ਸਿੰਘ ਜੀ ਲੱਗਦੀ ਹੁੰਦੀ ਆ ਜੀ ਅੱਗੇ ਤੋਂ ਅੱਗੇ ਹੋਰ ਲੋਕਾਂ ਨੂੰ ਜਿਹੜੇ ਉਹ ਲਗਾਤਾਰ ਜੇ ਉਹ ਬੁਲਾਉਂਦੇ ਰਹਿਣ ਤਾਂ ਉਹਨਾਂ ਨੂੰ ਇੱਦਾਂ ਹੁੰਦਾ ਵੀ ਸ਼ਾਇਦ ਕੋਈ ਟ੍ਰਾਇਲ ਜਿਹੜੀ ਆ ਉਹ ਬਣ ਰਹੀ ਆ। ਪਰ ਹਾਲ ਦੀ ਘੜੀ ਜਿਹੜੇ ਆ ਇਹ ਰਾਸ਼ਟਰਪਤੀ ਟਰੰਪ ਦੇ ਜਿਹੜੇ ਨਿੱਜੀ ਵਕੀਲਾਂ ਨੂੰ ਉਹਨਾਂ ਨੇ ਬੁਲਾਇਆ ਆ। ਇਸ ਤੋਂ ਬਾਅਦ 'ਚ ਦੇਖਣ ਵਾਲੀ ਗੱਲ ਹੋਊਗੀ ਵੀ ਕਿਸੇ ਹੋਰ ਨੂੰ ਬੁਲਾਉਂਦੇ ਨੇ ਜਾਂ ਇੱਥੇ ਹੀ ਉਹ ਕਾਰਵਾਈ ਜਿਹੜੀ ਉਹ ਠੱਪ ਹੁੰਦੀ ਆ। ਜੀ ਅਗਲੀ ਖਬਰ ਜਿਹੜੀ ਆ ਉਹ ਫਰੈਡਰਿਕ ਕੋਲੋਰਾਡੋ 'ਚੋਂ ਆ ਰਹੀ ਆ। ਉੱਥੇ ਇੱਕ ਕ੍ਰਿਸ ਵਾਟਸ ਨਾਮ ਦੇ ਬੰਦੇ ਨੇ ਕਹਿੰਦੇ ਵੀ ਆਪਣੀ ਵਾਈਫ ਨੂੰ ਮਾਰ ਕੇ ਨਾਲ 2 ਬੜੀਆਂ ਜਿਹੜੀਆਂ ਯੰਗ ਜਿਹੜੀਆਂ ਬੜੀਆਂ 4-4, 5-5 ਸਾਲ ਦੀਆਂ ਜਿਹੜੀਆਂ ਬੱਚੀਆਂ ਸੀਆਂ ਉਹਨਾਂ ਨੂੰ ਨਾਲ ਲੈ ਕੇ ਕਾਰ ਡਰਾਈਵ ਕਰਕੇ ਗਿਆ ਅਤੇ ਉਹ ਤੋਂ ਬਾਅਦ ਉਸ ਨੇ ਇੱਕ ਜਿਹੜੀ ਆ ਬੱਚੀ ਆ ਉਹਨੂੰ ਮਾਰ ਦਿੱਤਾ ਅਤੇ 4 ਸਾਲਾਂ ਦੀ ਜਿਹੜੀ ਬੱਚੀ ਆ ਉਹ ਆਪਣੇ ਜਿਹੜਾ ਫਾਦਰ ਆ ਉਹਨੂੰ ਮਿੰਨਤਾਂ ਕਰਦੀ ਰਹੀ ਵੀ ਮੈਨੂੰ ਨਾ ਮਾਰ, ਫਿਰ ਵੀ ਉਹਨੂੰ ਮਾਰ ਦਿੱਤਾ। ਸੋ ਇੱਦਾਂ ਦੇ ਜਿਹੜੇ ਬੰਦੇ ਹੈਗੇ ਆ ਇਸ ਦੁਨੀਆ 'ਚ ਰਹਿੰਦੇ ਆ ਅਤੇ ਉਸਨੇ ਆਪਣੀ ਵਾਈਫ ਅਤੇ 2 ਬੱਚੀਆਂ ਜਿਹੜੀਆਂ ਉਹਨਾਂ ਨੂੰ ਮਾਰ ਦਿੱਤਾ ਅਤੇ ਬਾਅਦ ਦੇ ਵਿੱਚ ਉਸਨੇ ਹੁਣ ਇਹ ਕਨਫੈਸ ਕੀਤਾ ਹੈਗਾ ਆ ਵੀ ਮੈਨੂੰ ਜਿਹੜਾ ਹੁਣ ਰੱਬ ਮਿਲ ਗਿਆ ਅਤੇ ਮੈਂ ਜਿਹੜਾ ਆ ਰਿਮੋਰਸਫੁਲ ਹੈਗਾ ਆ ਵੀ ਮੇਥੋਂ ਇਹ ਜਿਹੜੀ ਗਲਤੀ ਹੋਈ ਹੈਗੀ ਆ ਜੀ। ਅਤੇ ਹਰਜੋਤ ਸਿੰਘ ਜੀ ਇੱਥੇ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ। ਬ੍ਰੇਕ ਜਿਹੜਾ ਆਪਾਂ ਲੈ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਪੂਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਕੈਸਲਮੈਨ ਪ੍ਰਾਪਰਟੀਜ਼ ਤੋਂ ਨਵਾਂ ਘਰ ਖਰੀਦਣ ਦੀ ਇੱਕ ਹੋਰ ਵਜ੍ਹਾ, ਬਹੁਤ ਹੀ ਸੋਹਣੇ 3-4 ਬੈਡਰੂਮ ਦੇ ਘਰ, ਸਟਾਰਟਿੰਗ ਪ੍ਰਾਈਸ 3,80,000। ਮਾਡਲ ਹੋਮ ਦੇਖਣ ਆਏ ਮੌਕੇ ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ $10 ਦਾ ਸਟਾਰਬਕ ਗਿਫਟ ਕਾਰਡ। ਕੈਸਲਮੈਨ ਪ੍ਰਾਪਰਟੀਜ਼ ਦੇ ਇਹ ਨਵੇਂ ਘਰ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਬਿਲਕੁਲ ਨਜ਼ਦੀਕ, ਨਵੀਂ ਕੰਸਟਰਕਸ਼ਨ, ਐਲਗਰੋਵ ਸੈਕਰਾਮੈਂਟੋ ਦੀ ਬਾਰਡਰ ਦੇ ਉੱਤੇ। ਕੈਸਲਮੈਨ ਪ੍ਰਾਪਰਟੀਜ਼ CASELMAN। ਹੋਰ ਜਾਣਕਾਰੀ castlemanproperties.com ਤੇ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਸ਼ਿਕਾਗੋ's Pizza with a Twist ਦੀ ਫਰੈਂਚਾਈਜ਼ੀ ਐਕਸਪੋ ਹੋਣ ਜਾ ਰਹੀ ਹੈ 14 ਮਾਰਚ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਫਲੈਮਿੰਗੋ ਹਾਲ ਵਿੱਚ 5715 ਵਾਟ ਐਵੀਨਿਊ ਨਾਰਥ ਹਾਈਲੈਂਡਸ। USA ਦੀ ਕਿਸੇ ਵੀ ਸਟੇਟ ਵਿੱਚ ਸਟੋਰ ਖੋਲਣ ਜਾਂ ਇਸ ਵਿੱਚ ਇਨਵੈਸਟ ਕਰਨ ਦੇ ਚਾਹਵਾਨ ਇਸ ਨੰਬਰ ਤੇ ਕਾਲ ਕਰ ਸਕਦੇ ਨੇ 1877-888-9478 1877 888 9478। Chicago's Pizza with a Twist। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸ਼ਰਨ ਕੌਰ ਇਟਲੀ ਤੋਂ। ਤੁਸੀਂ ਸੁਣ ਰਹੇ ਹੋ ਪੰਜਾਬੀਆਂ ਦਾ ਮਨ ਭਾਉਂਦਾ ਨੰਬਰ 1 ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਕਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ। ਜਗਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਜਿਹੜੀਆਂ ਆਪਾਂ ਅਗਲੀਆਂ ਖਬਰਾਂ ਬਹੁਤ ਵਧੀਆ ਦੱਸਦੇ ਜਾਈਏ ਵੀ ਕੱਲ੍ਹ ਨੂੰ ਵੀਰਵਾਰ ਨੂੰ ਜਿਹੜਾ ਟਰੱਕਿੰਗ ਸਪੈਸ਼ਲ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਜਿਹੜਾ ਹੁੰਦਾ, ਜਿਹੜਾ ਕਿ ਪਹਿਲਾਂ ਸ਼ਨੀਚਰਵਾਰ ਹੁੰਦਾ ਸੀ, ਉਹ ਜਿਹੜਾ ਵੀਰਵਾਰ ਨੂੰ ਹੋਇਆ ਕਰੇਗਾ। ਸੋ ਉਸ ਦਾ ਜਿਹੜੀ ਆ ਦਿਨ ਜਿਹੜਾ ਆਪਾਂ ਬਦਲਿਆ, ਬਹੁਤ ਸਾਰਿਆਂ ਦੇ ਜਿਹੜੇ ਆ
ਡਿਮਾਂਡ ਦੇ ਉੱਤੇ, ਕਹਿਣ ਦੇ ਉੱਤੇ, ਕਿਉਂਕਿ ਕਹਿੰਦੇ ਵੀ ਵੀਕਐਂਡ ਦੇ ਉੱਤੇ ਕਈ ਉਹਨਾਂ ਨੂੰ ਸਮਾਂ ਜਿਹੜਾ ਉਹ ਨਹੀਂ ਲੱਗਦਾ ਅਤੇ ਵੀਕਡੇ ਦੇ ਵਿੱਚ ਉਹਨਾਂ ਦੇ ਕਈ ਜਿਹੜੇ ਸਵਾਲ ਹੁੰਦੇ ਆ। ਸੋ ਉਸ ਦੇ ਬਾਰੇ ਜਿਹੜਾ ਉਹ ਜ਼ਰੂਰ ਕਈ ਵਾਰੀ ਜਿਹੜਾ ਉਹ ਪੁੱਛਣਾ ਚਾਹੁੰਦੇ ਟਰੱਕਿੰਗ ਦੇ ਨਾਲ। ਸੋ ਕੱਲ੍ਹ ਨੂੰ ਵੀਰਵਾਰ ਨੂੰ ਜਿਹੜਾ ਆ ਟਰੱਕਿੰਗ ਦੇ ਨਾਲ ਜਿਹੜੀਆਂ ਖਬਰਾਂ ਦਾ ਜਿਹੜਾ ਇਹ ਸਿਲਸਿਲਾ ਹੈ ਉਹ ਹੋਵੇਗਾ। ਸੋ ਹੁਣ ਤੋਂ ਜਿਹੜਾ ਇਹ ਅਪਡੇਟ ਅਮਰੀਕਾ ਟਰੈਕਿੰਗ ਸਪੈਸ਼ਲ ਉਹ ਹਰ ਵੀਰਵਾਰ ਨੂੰ ਤੁਹਾਡੇ ਲਈ ਸਾਰਿਆਂ ਦੇ ਲਈ ਜਿਹੜਾ ਉਹ ਪੇਸ਼ ਕੀਤਾ ਜਾਏਗਾ ਸੇਮ ਸਮੇਂ ਦੇ ਉੱਤੇ 9 ਤੋਂ 10 ਵਜੇ ਦੇ ਦਰਮਿਆਨ ਸਵੇਰੇ। ਸੋ ਇਹ ਜਿਹੜੇ ਸਮੇਂ ਦੀ ਤਬਦੀਲੀ ਆ, ਦਿਨ ਦੀ ਜਿਹੜੀ ਤਬਦੀਲੀ ਆ, ਉਸ ਨੂੰ ਜਿਹੜਾ ਜ਼ਰੂਰ ਮੱਦੇ ਨਜ਼ਰ ਰੱਖਿਓ, ਉਸ ਨੂੰ ਜ਼ਰੂਰ ਤੁਸੀਂ ਨੋਟ ਕਰਕੇ ਰੱਖਿਓ ਜੀ। ਜੀ ਤੇ ਅਗਲੀਆਂ ਖਬਰਾਂ ਵੱਲ ਆਈਏ। ਜਿਹੜੀ ਖਬਰ ਇੰਡੀਆ ਪਾਕਿਸਤਾਨ ਤੋਂ ਆ ਰਹੀ ਆ, ਇੰਡੀਆ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਕਲੇਮ ਕੀਤਾ ਗਿਆ ਸੀ ਵੀ ਅਸੀਂ ਪਾਕਿਸਤਾਨ ਦੇ ਵਿੱਚ ਜਿਹੜੇ ਉੱਥੇ ਜੈਸ਼-ਏ-ਮੁਹੰਮਦ ਨਾਮ ਦੀ ਟੈਰਰਿਸਟ ਆਰਗੇਨਾਈਜੇਸ਼ਨ ਆ, ਉਹਨਾਂ ਦੇ ਜਿਹੜੇ ਮਦਰਸੇ ਆ ਉਹਨਾਂ ਦੇ ਉੱਤੇ ਅਟੈਕ ਕਰਕੇ 400 ਦੇ ਕਰੀਬ ਲੋਕ ਮਾਰੇ ਸੀ। ਉਹ ਤੋਂ ਬਾਅਦ ਬਹੁਤ ਸਾਰਾ ਜਿਹੜਾ ਫੋਰਨ ਮੀਡੀਆ ਆ, ਖਾਸ ਕਰਕੇ BBC, ਅਲ ਜਜ਼ੀਰਾ, ਇਹਨਾਂ ਦੇ ਜਿਹੜੇ ਰਿਪੋਰਟਰ ਆ ਉਸ ਲੋਕੇਸ਼ਨ 'ਤੇ ਵੀ ਗਏ ਸੀ। ਉਹ ਕਹਿੰਦੇ ਵੀ ਕੋਈ ਵੀ ਇੱਥੇ ਜਿਹੜਾ ਮਰਿਆ ਨਹੀਂ, ਕਿਸੇ ਦੀ ਮੌਤ ਨਹੀਂ ਹੋਈ, ਅਤੇ ਜਿਹੜੇ ਬੰਬ ਵੀ ਜਿਹੜੇ ਸਿੱਟੇ ਗਏ ਸੀ ਇੰਡੀਆ ਦੇ ਪਲੇਨਸ ਵੱਲੋਂ 12 ਮਿਰਾਜ 2000 ਜੈਟਸ ਵੱਲੋਂ ਕਹਿੰਦੇ 2200 ਪਾਉਂਡ ਦੇ ਬੰਬ ਉਹ ਸਿਰਫ ਪਹਾੜੀਆਂ ਦੇ ਵਿੱਚ ਸਿੱਟੇ ਗਏ ਸੀ। ਹੁਣ ਕੱਲ੍ਹ ਇੱਕ ਸੈਨ ਫਰਾਂਸਿਸਕੋ ਬੇਸਡ ਪ੍ਰਾਈਵੇਟ ਸੈਟੇਲਾਈਟ ਓਪਰੇਟਰ ਹੈਗਾ ਕੰਪਨੀ ਆ, ਉਹਨਾਂ ਨੇ ਜਿਹੜੇ ਗੂਗਲ ਦੇ ਇਮੇਜਸ ਲਏ ਹੈਗੇ ਆ, ਉਹਦੇ ਵਿੱਚ ਇਹ ਕਿਹਾ ਵੀ ਜਿਹੜੀਆਂ 6 ਬਿਲਡਿੰਗਾਂ ਜਿਹਦੇ ਵਿੱਚ ਮਦਰਸੇ ਹੈਗੇ ਆ ਉਹ ਉਵੇਂ ਦੀਆਂ ਉਵੇਂ ਹੀ ਕਾਇਮ ਹੈਗੀਆਂ ਪਾਕਿਸਤਾਨ ਦੇ ਵਿੱਚ, ਕਿਸੇ ਤਰ੍ਹਾਂ ਦਾ ਉਹਨਾਂ ਨੂੰ ਜਿਹੜਾ ਨੁਕਸਾਨ ਨਹੀਂ ਹੋਇਆ। ਸੋ ਜਿਹੜੀ ਇਹ ਖਬਰ ਇੰਡੀਆ ਗਵਰਨਮੈਂਟ ਵੱਲੋਂ ਫੈਲਾਈ ਗਈ ਸੀ ਵੀ ਅਸੀਂ ਜੀ 40 ਦਾ ਬਦਲਾ 400 ਮਾਰ ਕੇ ਲੈ ਲਿਆ ਆ, ਉਹ ਟੋਟਲੀ ਜਿਹੜੀ ਆ ਝੂਠੀ ਜਾਪਦੀ ਹੁਣ ਲੱਗ ਰਹੀ ਹੈਗੀ ਆ। ਬਿਲਕੁਲ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਕਾਫੀ ਇੱਕ ਹਿਸਾਬ ਨਾਲ ਖਿੱਲੀ ਵੀ ਜਿਹੜੀ ਇਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਆ ਉਹ ਉੱਡ ਰਹੀ ਆ। ਵੱਖ-ਵੱਖ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਮੀਡੀਆ ਆ ਉਹ ਇਸ ਤਸਵੀਰਾਂ ਨੂੰ ਕਰ ਰਹੇ ਆ, ਚਾਹੇ ਉਹ CBC ਕੈਲੀਫੋਰਨੀਆ ਦਾ ਹੋਵੇ, ਚਾਹੇ ਅਲ ਜਜ਼ੀਰਾ ਵਾਲੇ ਹੋਣ, ਅਤੇ ਹੋਰ ਜਿਹੜੇ ਆ ਉਹ ਵੱਖ-ਵੱਖ ਨਿਊਜ਼ ਏਜੰਸੀਆਂ ਹੋਣ, ਜਿਨ੍ਹਾਂ ਨੇ ਇਹ ਤਸਵੀਰ ਜਿਹੜੀ ਆ planet.com ਕਰਕੇ ਇੱਕ ਜਿਹੜੀ ਇਹ ਹੈਗੀ ਆ ਇਹ ਪਲੈਨਟ ਲੈਬਸ ਕਰਕੇ ਉਹਨਾਂ ਨੇ ਇਹ ਜਿਹੜੀਆਂ ਆ ਤਸਵੀਰਾਂ ਆ ਉਹ ਨਸ਼ਰ ਕੀਤੀਆਂ ਆ, ਜਿਸ ਦੇ ਵਿੱਚ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ ਵੀ ਉਸੇ ਤਰੀਕੇ ਦੇ ਨਾਲ ਆ। ਅਤੇ ਉਹਨਾਂ ਨੇ ਨਾਲ ਜਿਹੜੀਆਂ ਹਰਜੋਤ ਸਿੰਘ ਜੀ ਥੱਲੇ ਵੀ ਉਹ ਵੀ ਤਸਵੀਰਾਂ ਵੀ ਜਿਹੜੀਆਂ ਉਹਨਾਂ ਨੇ ਦਿਖਾਈਆਂ ਵੀ ਕਹਿੰਦੇ ਕਿ ਇਸ ਤਰੀਕੇ ਦੇ ਨਾਲ ਇੰਡੀਆ ਦਾ ਜਿਹੜਾ ਮੀਡੀਆ ਆ ਉਹ ਰਿਵੈਂਜ ਲੈਣ ਨੂੰ ਜਿਹੜਾ ਉਹ ਫਿਰਦਾ ਆ, ਉਹ ਬੜਾ ਉਕਸਾ ਰਿਹਾ ਆ ਉੱਥੇ ਰੇਜ ਦੇ ਵਿੱਚ ਜਿਹੜੇ ਉਹ ਲੋਕਾਂ ਨੂੰ ਗੁੱਸੇ ਦੇ ਤੈਸ਼ ਦੇ ਵਿੱਚ ਜਿਹੜਾ ਲੈ ਕੇ ਆ ਰਿਹਾ ਆ, ਤਾਂ ਜੋ ਬਦਲਾ ਜਿਹੜਾ ਕਹਿੰਦੇ ਵੀ ਉੱਥੇ ਜਿਹੜਾ ਉਹ ਲਿਆ ਜਾ ਸਕੇ। ਸੋ ਇਹ ਕੁਛ ਜਿਹੜਾ ਉੱਧਰਲੇ ਪਾਸੇ ਇੱਕ ਹਿਸਾਬ ਨਾਲ ਚੱਲ ਰਿਹਾ ਹੈਗਾ ਆ। ਅਤੇ ਜਿਹੜੀ ਅਗਲੀ ਖਬਰ ਹੈਗੀ ਆ, ਕਹਿੰਦੇ ਵੀ ਇੰਡੀਆ ਵਾਲੇ ਵੀ ਹੁਣ ਸਾਡੇ ਮੁਲਕ ਦੇ ਉੱਤੇ ਟੈਰਿਫ ਲਾਉਣ ਨੂੰ ਫਿਰਦੇ ਆ। ਜਦੋਂ ਤੋਂ ਹੀ ਵਾਈਟ ਹਾਊਸ ਨੇ ਜਿਹੜਾ ਸਟ੍ਰਿਪ ਕੀਤਾ ਹੈਗਾ ਇੰਡੀਆ ਤੋਂ ਨੂੰ ਰਿਮੂਵ ਕੀਤਾ ਹੈਗਾ ਆ ਪ੍ਰੈਫਰੈਂਸ਼ੀਅਲ ਟਰੇਡ ਸਟੇਟਸ ਤੋਂ, ਅਤੇ ਪਈ ਜਿਹੜੀਆਂ ਐਕਸਪੋਰਟਸ ਹੁੰਦੀਆਂ ਆ ਉਹਨਾਂ ਦੇ ਉੱਤੇ ਆਪਾਂ ਟੈਕਸ ਲਾਵਾਂਗੇ। ਅਤੇ ਹੁਣ ਇੰਡੀਆ ਦੇ ਵਿੱਚ ਕਹਿੰਦੇ ਪਈ ਪ੍ਰੈਸ਼ਰ ਬਹੁਤ ਜ਼ਿਆਦਾ ਮੋਦੀ ਗਵਰਨਮੈਂਟ 'ਤੇ ਪੈ ਰਿਹਾ ਹੈਗਾ ਵੀ ਤੁਸੀਂ ਵੀ ਜਿਹੜਾ ਅਮਰੀਕਾ ਤੋਂ ਸਮਾਨ ਆਉਂਦਾ ਹੈਗਾ ਆ ਉਹਨਾਂ ਦੇ ਉੱਤੇ ਰਿਟੈਲੀਏਟਰੀ ਟੈਰਿਫ ਲਾਓ, ਜਾਣੀ ਕਿ ਆਪ ਵੀ ਟੈਕਸ ਲਾਓ। ਹੁਣ ਦੇਖੋ ਵੀ ਕਿੰਨਾ ਕੁ ਜਿਹੜਾ ਹੁਣ ਇਹ ਕਹਿੰਦੇ ਦੂਜੀ ਕੰਟਰੀ ਜਿਹੜੀ ਆਈ ਹੈਗੀ ਆ ਚਾਈਨਾ ਤੋਂ ਬਾਅਦ ਜਿਹੜਾ ਟਫ ਸਟੈਂਡ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਹੋ ਸਕਦਾ ਹੈਗਾ ਟੈਰਿਫ ਦੇ ਉੱਤੇ, ਅਤੇ ਕੀ ਜਿਹੜਾ ਡਿਸੀਜਨ ਆਉਣ ਵਾਲੇ ਦਿਨਾਂ 'ਚ ਬਣਦਾ ਹੈ, ਕਿਉਂਕਿ ਇੰਡੀਆ ਦੇ ਵਿੱਚ ਇਲੈਕਸ਼ਨ ਹੋਣ ਵਾਲੀਆਂ ਹੈਗੀਆਂ। ਸੋ ਇਹ ਵੀ ਇੱਕ ਜਿਹੜਾ ਨੈਗੇਟਿਵ ਪੁਆਇੰਟ, ਜੇ ਇੰਡੀਆ ਗਵਰਨਮੈਂਟ ਕੋਈ ਐਕਟ ਨਹੀਂ ਕਰਦੀ ਅਤੇ ਉਹਨਾਂ ਦੇ ਉੱਤੇ ਕਰੰਟ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਇੰਡੀਆ ਦਾ ਉਹਦੇ 'ਤੇ ਪੈ ਸਕਦਾ ਹੈ। ਬਿਲਕੁਲ। ਸੋ ਇਹ ਦੱਸ ਜਾਏ ਵੀ ਜਿਹੜਾ ਇਹਨਾਂ ਨੂੰ ਜਿਹੜਾ ਵਿਸ਼ੇਸ਼ ਦਰਜਾ ਜਿਹੜਾ ਦਿੱਤਾ ਹੋਇਆ ਸੀ, ਕਹਿੰਦੇ ਆ ਵੀ ਅਮਰੀਕਾ ਦੇ ਹਿਸਾਬ ਨਾਲ ਉਹਨਾਂ ਨੇ ਉਹਨਾਂ ਮੁਲਕਾਂ ਨੂੰ ਦਿੱਤਾ ਹੈ ਜਿਹੜੇ ਕਿ ਡਿਵੈਲਪਿੰਗ ਨੇਸ਼ਨ ਆ, ਵੀ ਵਿਕਸਿਤ ਹੋ ਰਹੇ ਆ, ਅਤੇ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਅਤੇ ਇੱਥੇ ਦੇ ਐਡਮਿਨਿਸਟ੍ਰੇਸ਼ਨ ਦੇ ਮੁਤਾਬਕ ਅਮਰੀਕਾ ਜਿਹੜਾ ਆ ਉਹ ਹੁਣ ਭਾਰਤ ਨੂੰ ਜਿਹੜਾ ਇੱਕ ਵਿਕਾਸਸ਼ੀਲ ਮੁਲਕ ਜਿਹੜਾ ਉਹ ਨਹੀਂ ਮੰਨਦਾ, ਇੱਕ ਹਿਸਾਬ ਦੇ ਨਾਲ ਵੀ ਡਿਵੈਲਪਿੰਗ ਨੇਸ਼ਨ ਨਹੀਂ, ਉਹ ਆਲਰੇਡੀ ਕਹਿੰਦੇ ਵੀ ਡਿਵੈਲਪ ਜਿਹੜਾ ਹੋ ਚੁੱਕਾ ਆ। ਕਾਫੀ ਵੱਡੀਆਂ ਇਕੋਨਮੀਜ਼ ਦੇ ਵਿੱਚੋਂ ਜਿਹੜੀ ਇੰਡੀਆ ਦੀ ਭਾਰਤ ਦੀ ਜਿਹੜੀ ਇਕੋਨਮੀ ਆ ਉਹ ਆਉਂਦੀ ਆ। ਸੋ ਇਸ ਕਰਕੇ ਉਹ ਦਰਜਾ ਜਿਹੜਾ ਉਹਨਾਂ ਨੇ ਹਟਾਇਆ ਆ। ਇੱਕ ਹੋਰ ਗੱਲ ਜਿਹੜੀ ਇਸ ਚੀਜ਼ ਦੇ ਵਿੱਚ ਦੇਖੀ ਜਾ ਰਹੀ ਹੈ, ਕਹਿੰਦੇ ਵੀ ਇਹ ਜੇ ਵੇਖਿਆ ਜਾਵੇ ਇੰਡੀਆ ਅਤੇ ਜਿਹੜਾ ਅਮਰੀਕਾ ਦਾ ਇਹ ਜਿਹੜਾ ਬਹੁਤਾ ਜ਼ਿਆਦਾ ਇੰਨਾ ਜ਼ਿਆਦਾ ਟਰੇਡ ਨਹੀਂ ਹੈਗਾ ਵੀ ਅਮਰੀਕਾ ਦੇ ਟਰੇਡ ਡੈਫਿਸਿਟ ਦੇ ਉੱਤੇ ਇਸ ਦਾ ਕੋਈ ਬਹੁਤਾ ਜਿਹੜਾ ਫਰਕ ਉਹ ਪੈਣਾ ਨਹੀਂ। ਤਕਰੀਬਨ 170 ਮਿਲੀਅਨ ਡਾਲਰ ਦਾ ਜਿਹੜਾ ਉਤਪਾਦ ਆ ਉਸ ਦੇ ਉੱਤੇ ਜਿਹੜਾ ਪੈਣਾ ਆ, ਜਦ ਕਿ ਆਪਾਂ ਦੇਖਿਆ ਵੀ ਦੂਜੇ ਪਾਸੇ 200-400 ਬਿਲੀਅਨ ਡਾਲਰ ਦਾ ਜਿਹੜਾ ਉਤਪਾਦ ਆ ਉਹ ਚਾਈਨਾ ਦੇ ਨਾਲ ਜਿਹੜਾ ਉਹ ਚੱਲਦਾ
ਚੱਲਦਾ ਆ, ਇੰਪੋਰਟ ਐਕਸਪੋਰਟ ਜਿਹੜਾ ਹੁੰਦਾ ਆ। ਅਤੇ ਖਾਸ ਕਰਕੇ ਜਿਹੜੇ ਹਾਰਲੇ ਡੇਵਿਡਸਨ ਜਿਹੜੇ ਮੋਟਰਸਾਈਕਲ ਆ ਉਹਨਾਂ ਨੂੰ ਲੈ ਕੇ ਜਿਹੜੇ ਆ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਆ ਉਹ ਜ਼ਿਆਦਾ ਜਿਹੜੇ ਤੱਤੇ ਨੇ। ਜਦ ਕਿ ਅਮਰੀਕਾ ਤੋਂ ਜੇ ਕੋਈ ਮੋਟਰਸਾਈਕਲ ਬਣ ਕੇ ਜਾਂਦਾ ਆ ਅਤੇ ਉਸ ਦੇ ਉੱਤੇ 100% ਟੈਕਸ ਜਿਹੜਾ ਲਾਉਣ ਦਾ ਦਾਅਵਾ ਜਿਹੜਾ ਰਾਸ਼ਟਰਪਤੀ ਟਰੰਪ ਕਰਦੇ ਆ, ਪਰ ਅਸਲ ਦੇ ਵਿੱਚ 50% ਟੈਕਸ ਜਿਹੜਾ ਲੱਗਦਾ ਹੈ ਉਹ ਰਾਸ਼ਟਰਪਤੀ ਟਰੰਪ ਵੀ ਆਪਣੇ ਜਿਹੜੇ ਆ ਕਿ ਇਹਦੀ ਵਧਾ ਚੜਾ ਕੇ ਵਾਹਵਾ ਹੀ ਜਿਹੜੀ ਗੱਲ ਆ ਉਹ ਦੱਸ ਜਾਂਦੇ ਨੇ। ਅਤੇ ਉੱਤੋਂ ਇਹ ਵੀ ਗੱਲ ਆ ਵੀ ਉਹ ਮੋਟਰਸਾਈਕਲ ਬਣ ਵੀ ਉੱਥੇ ਰਹੇ ਆ। ਹਾਰਲੇ ਡੇਵਿਡਸਨ ਨੇ ਫੈਕਟਰੀ ਜਿਹੜੀ ਉਹ ਇੰਡੀਆ ਦੇ ਵਿੱਚ ਹੀ ਜਿਹੜੀ ਲਾਈ ਆ, ਸੋ ਉਹਨਾਂ ਉੱਤੇ ਉਹ ਵਾਲਾ ਟੈਕਸ ਵੀ ਜਿਹੜਾ ਉਹ ਨਹੀਂ ਲੱਗਦਾ। ਅਤੇ ਜਿਹੜੇ ਆંકੜੇ ਦੱਸਦੇ ਆ ਵੀ ਜਿਹੜੇ ਇੰਡੀਆ ਦੇ ਜਿਹੜੇ ਮੋਟਰਸਾਈਕਲ ਆ ਅਮਰੀਕਾ ਦੇ ਵਿੱਚ ਖਾਸ ਕਰਕੇ ਜਿਹੜਾ ਰਾਇਲ ਐਨਫੀਲਡ ਬੁਲਟ ਵਾਲਾ ਜਿਹੜਾ ਆ ਉਹ ਮਹਿਜ 1000 ਜਾਂ ਉਸ ਦੇ ਇਰਦ ਗਿਰਦ 1 ਸਾਲ ਦੇ ਵਿੱਚ ਜਿਹੜੇ ਵਿਕਦੇ ਆ। ਸੋ ਕਿੰਨਾ ਕੁ ਟੈਕਸ ਤੁਸੀਂ ਉਸ ਤੋਂ ਜਿਹੜਾ ਇਕੱਠਾ ਕਹਿੰਦੇ ਆ ਉਹ ਚੀਜ਼ਾਂ ਤੋਂ ਜਿਹੜਾ ਉਹ ਕਰ ਲਓਗੇ। ਅਤੇ ਉੱਧਰ ਜਿਹੜੇ ਹਾਰਲੇ ਡੇਵਿਡਸਨ ਉਹ 3000 ਜਿਹੜੇ ਆ ਉਹ ਸਾਲ ਦੇ ਜਿਹੜੇ ਉੱਧਰ ਵਿਕਰੀ ਜਿਹੜੀ ਹੋ ਰਹੀ ਆ। ਸੋ ਕਿਤੇ ਨਾ ਕਿਤੇ ਹਾਰਲੇ ਡੇਵਿਡਸਨ ਆਪਣੇ ਉਸ ਵੋਟਰ ਬੇਸ ਨੂੰ ਸਟਰੋਂਗ ਕਰਨ ਦੇ ਲਈ ਜਿਹੜੇ ਰਾਸ਼ਟਰਪਤੀ ਟਰੰਪ ਨੇ ਵੀ ਇਹ ਸਖਤ ਫੈਸਲਾ ਇੰਡੀਆ ਦੇ ਖਿਲਾਫ ਜਿਹੜਾ ਕਿਤੇ ਨਾ ਕਿਤੇ ਉਹ ਲਿਆ ਹੈਗਾ ਆ। ਸੋ ਹੁਣ ਜਿੱਦਾਂ ਹਰਜੋਤ ਸਿੰਘ ਜੀ ਨੇ ਵੀ ਦੱਸਿਆ ਆ ਵੀ ਉਹਨਾਂ ਉੱਤੇ ਵੀ ਜਿਹੜਾ ਕਿਤੇ ਨਾ ਕਿਤੇ ਪ੍ਰੈਸ਼ਰ ਜਿਹੜਾ ਜ਼ਰੂਰ ਦਬਾਅ ਜਿਹੜਾ ਆ ਉਹ ਬਣਿਆ ਹੈ ਇੰਡੀਆ ਵਾਲਿਆਂ 'ਤੇ ਵੀ ਜੇ ਜਵਾਬੀ ਕਾਰਵਾਈ ਨਹੀਂ ਕਰਦੇ ਤਾਂ ਉਹ ਕਿਤੇ ਨਾ ਕਿਤੇ ਫਿਰ ਦੱਬੇ ਹੋਏ ਵੀ ਜਿਹੜੇ ਉਹ ਮਹਿਸੂਸ ਕਰਨਗੇ। ਐਕਚੁਅਲੀ ਇਹ ਜਿਹੜਾ ਸ਼ੁਰੂ ਹੋਇਆ ਨਾ ਇਹ ਹੋਇਆ ਈ-ਕਮਰਸ ਤੋਂ। ਈ-ਕਮਰਸ ਸਰੋਤਿਆਂ ਨੂੰ ਯਾਦ ਆ ਵੀ ਐਮਾਜ਼ੋਨ ਜਿਹੜੀ ਆ, ਈਵਨ ਦੋ ਐਮਾਜ਼ੋਨ ਦਾ ਜਿਹੜਾ CEO ਆ ਉਹਦੀ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਨਹੀਂ ਬਣਦੀ, ਪਰ ਪਿਛਲੇ ਫਰਵਰੀ ਦੇ ਵਿੱਚ ਵਾਲਮਾਰਟ ਦਾ ਜਿਹੜਾ ਫਲਿੱਪਕਾਰਟ ਆ ਇੰਡੀਆ ਦੇ ਵਿੱਚ ਅਤੇ ਐਮਾਜ਼ੋਨ ਇਹ ਅਗਰੈਸਿਵਲੀ ਇੰਡੀਆ ਦੇ ਵਿੱਚ ਪੁਸ਼ ਕਰ ਰਹੇ ਆ ਆਪਣੇ ਹੋਰ ਸਟੋਰ ਜਿਹੜੇ ਖੋਲ੍ਹਣ ਦੇ ਲਈ। ਅਤੇ ਇੰਡੀਆ ਦੀ ਗਵਰਨਮੈਂਟ ਨੇ ਉਹਨਾਂ ਦੇ ਉੱਤੇ ਨਵੇਂ ਰੂਲ ਜਿਹੜੇ ਲਾਏ ਆ, ਪਾਬੰਦੀਆਂ ਲਾਈਆਂ ਤਾਂ ਕਿ ਕਹਿੰਦੇ ਵੀ ਜਿਹੜੇ ਸਾਡੇ ਇੰਡੀਆ ਦੇ ਵਿੱਚ ਰੀਟੇਲ ਇੰਡਸਟਰੀ 'ਚ ਬਹੁਤ ਸਾਰੇ ਸਮਾਲ ਬਿਜ਼ਨਸ ਹੈਗੇ ਉਹ ਮਰ ਜਾਣੇ ਆ। ਸੋ ਉਹ ਵੀ ਇੱਕ ਜਿਹੜਾ ਰੀਜ਼ਨ ਇਹ ਬਣਿਆ ਵੀ ਜਿਹੜੇ ਸਾਡੇ ਬਿਜ਼ਨਸ ਨੂੰ ਉੱਥੇ ਐਕਸਪੈਂਡ ਨਹੀਂ ਹੋਣ ਦਿੱਤਾ ਜਾ ਰਿਹਾ। ਬਿਲਕੁਲ, ਉਹ ਵੀ ਕਿਤੇ ਨਾ ਕਿਤੇ ਜਿਹੜਾ ਆ ਉਹ ਦਬਾਅ ਇੱਧਰਲੇ ਪਾਸੇ ਅਮਰੀਕਾ ਵਾਲੇ ਜਿਹੜੇ ਉਹ ਕਰ ਰਹੇ ਆ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਖੁੱਲ੍ਹ ਜਿਹੜੀ ਆ ਉੱਥੇ ਜ਼ਰੂਰ ਮਿਲੇ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਕਰਦੇ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਕਿਤੇ ਨਾ ਕਿਤੇ ਜੁੜੀ ਹੋਈ ਆ। 70 ਸਾਲਾਂ ਦਾ ਹਰਦੇਵ ਪਨੇਸਰ ਨਾਂ ਦਾ ਬੰਦਾ ਸੈਨ ਡਿਏਗੋ ਤੋਂ ਜਿਹੜਾ ਆ ਉਸ ਨੂੰ ਗ੍ਰਿਫਤਾਰ ਜਿਹੜਾ ਆ ਉਹ ਕੀਤਾ ਗਿਆ ਆ। ਉਸ ਦੇ ਉੱਤੇ ਦੋਸ਼ ਸੀਗੇ ਵੀ ਉਹ ਆਪਣੇ ਆਪ ਨੂੰ US ਦਾ ਗਵਰਨਮੈਂਟ ਅਫੀਸ਼ੀਅਲ ਜਿਹੜਾ ਉਹ ਗਰਦਾਨਦਾ ਸੀ ਅਤੇ ਉਸ ਨੇ $multi-million ਇਮੀਗ੍ਰੇਸ਼ਨ ਫਰਾਡ ਜਿਹੜਾ ਆ ਉਹ ਕੀਤਾ, ਜਿਸ ਦੇ ਵਿੱਚ 100 ਤੋਂ ਵੱਧ ਲੋਕਾਂ ਨੂੰ ਉਸ ਨੇ ਠੱਗਿਆ ਆ। ਹਰਦੇਵ ਪਨੇਸਰ ਨੇ ਉੱਤੇ ਜਿਹੜਾ ਸੈਨ ਡਿਏਗੋ ਫੈਡਰਲ ਕੋਰਟ ਨੇ ਜਿਹੜੇ ਚਾਰਜਿਸ ਜਿਹੜੇ ਲਾਏ ਆ ਅਤੇ ਉਸ ਚਾਰਜਿਸ ਦੇ ਵਿੱਚ ਇਸ ਨੂੰ ਦੋਸ਼ੀ ਉਹਨਾਂ ਨੇ ਪਾਇਆ ਆ ਅਤੇ $2.5 ਮਿਲੀਅਨ ਜਿਹੜੇ ਵਿਕਟਮਸ ਤੋਂ ਇਸ ਨੇ ਹਥਿਆਇਆ ਆ ਉਸ ਨੂੰ ਵਾਪਸ ਕਰਨ ਦੇ ਲਈ ਆਖਿਆ। ਡਿਪਾਰਟਮੈਂਟ ਆਫ ਜਸਟਿਸ ਦੇ ਮੁਤਾਬਕ 5 ਸਾਲ ਤੱਕ ਇਹ ਆਪਣੇ ਆਪ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਅਫੀਸ਼ੀਅਲ ਆ ਉਹ ਦੱਸਦਾ ਰਿਹਾ ਅਤੇ ਇਹ ਲੋਕਾਂ ਨੂੰ ਲੀਗਲ ਇਮੀਗ੍ਰੇਸ਼ਨ ਸਟੇਟਸ ਦਿਵਾਉਣ ਦੇ ਲਈ ਆਪਣੇ ਜਿਹੜੇ ਸਾਥੀਆਂ ਦੇ ਨਾਲ ਮਿਲ ਕੇ ਇੱਦਾਂ ਭਰਮਾ ਕੇ ਉਹਨਾਂ ਤੋਂ ਪੈਸੇ ਜਿਹੜੇ ਆ ਉਹ ਲੈ ਕੇ ਜਾਂਦਾ ਰਿਹਾ ਆ। ਅਤੇ ਕਹਿੰਦੇ ਜਦੋਂ ਹੀ ਟਰਾਇਲ ਇਸ ਦਾ ਹੋਣ ਵਾਲਾ ਸੀਗਾ ਪਨੇਸਰ ਹੀ ਜੰਪਡ ਬੇਲ ਤੋਂ ਜਿਹੜਾ ਭੱਜ ਕੇ ਅਤੇ ਕਹਿੰਦੇ ਮੈਕਸੀਕੋ ਦੇ ਵਿੱਚ ਜਿਹੜਾ ਉਹ ਜਾ ਲੁਕਿਆ ਸੀਗਾ, ਜਿੱਥੇ ਮੈਕਸੀਕੋ ਦੇ ਅਥਾਰਟੀਜ਼ ਨੇ ਉਸ ਨੂੰ ਗ੍ਰਿਫਤਾਰ ਕਰਕੇ ਮੁੜ ਕੇ US ਦੇ ਵਿੱਚ ਡਿਪੋਰਟ ਕੀਤਾ ਅਤੇ ਫਿਰ ਇਸ ਦੇ ਉੱਤੇ ਜਿਹੜਾ ਟਰਾਇਲ ਚਲਾ ਕੇ ਇਸ ਨੂੰ ਦੋਸ਼ੀ ਜਿਹੜਾ ਆ ਉਹ ਗਰਦਾਨਿਆ ਆ। ਅਤੇ ਹੁਣ $2.5 ਮਿਲੀਅਨ ਦਾ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਉੱਤੇ ਇਸ ਨੂੰ ਜੁਰਮਾਨਾ ਭਰਨ ਦੇ ਲਈ, ਲੋਕਾਂ ਦੇ ਪੈਸੇ ਵਾਪਸ ਕਰਨ ਦੇ ਲਈ ਜਿਹੜਾ ਉਹ ਆਖਿਆ ਗਿਆ ਹੈ ਅਤੇ ਨਾਲ ਇਸ ਨੂੰ ਜਿਹੜੀ ਬਣਦੀ ਸਜ਼ਾ ਆ ਉਹ ਵੀ ਜਿਹੜੀ ਉਹ ਦਿੱਤੀ ਜਾ ਰਹੀ ਆ। ਸੋ ਬਿਲਕੁਲ ਪਨੇਸਰ ਸਾਹਿਬ ਆਪਣੇ ਆਪ ਨੂੰ ਹੋਮਲੈਂਡ ਸਿਕਿਉਰਿਟੀ ਦਾ ਹੀ ਦੱਸਦੇ ਸੀ ਕਿ ਗ੍ਰੀਨ ਕਾਰਡ ਜਿਹੜੇ ਆ ਉਹ ਵੰਡਦੇ ਰਹੇ, ਜੇਬਾਂ ਪਾ ਕੇ ਘੁੰਮਦੇ ਸੀਗੇ। ਸੋ ਇਦਾਂ ਦੇ ਬੇਵਕੂਫ ਲੋਕ ਆ ਜਿਹੜੇ ਪੈਸੇ ਦੇ ਕੇ ਗ੍ਰੀਨ ਕਾਰਡ ਆ ਜਿਹੜੇ ਗੱਲ ਹੈ ਹਰਜੋਤ ਸਿੰਘ ਜੀ ਵੀ ਲੋਕ ਫਸੇ ਹੁੰਦੇ ਆ। ਲੋਕ ਕਹਿੰਦੇ ਵੀ ਚੱਲ ਕਿਸੇ ਪਾਸੇ ਆਸਰਾ ਜਿਹੜਾ ਉਹ ਮਿਲ ਜਾਵੇ, ਚਾਹੇ ਕੋਈ ਝੂਠੀ ਤਸੱਲੀ ਤੇ ਚਾਹੇ ਕੋਈ ਝੂਠ ਬੋਲਦਾ ਹੀ ਹੋਵੇ, ਉਦੋਂ ਲੋਕਾਂ ਨੂੰ ਹੁੰਦਾ ਵੀ ਨਹੀਂ ਯਾਰ ਆ ਸ਼ਾਇਦ ਜਿਹੜੀ ਗੱਲ ਜਿਹੜੀ ਆਪਣੀ ਇਸ ਵਾਰ
ਉਹ ਬਣ ਜਾਊਗੀ। ਭੋਲੇ ਭਾਲੇ ਲੋਕ ਅਜਿਹੀਆਂ ਗੱਲਾਂ ਦੇ ਵਿੱਚ ਫਸੇ ਹੋਏ ਲੋਕ ਇਹਨਾਂ ਪਰੇਸ਼ਾਨੀਆਂ ਦੇ ਵਿੱਚ ਜਿਹੜੇ ਆ ਕੇ ਇੱਦਾਂ ਦੇ ਲੋਕਾਂ ਦੇ ਹੱਥੇ ਜਿਹੜਾ ਉਹ ਚੜ੍ਹ ਜਾਂਦੇ ਆ। ਸੋ ਇਹ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ। ਅਸੀਂ ਬਾਰ-ਬਾਰ ਕਹਿੰਦੇ ਰਹਿੰਦੇ ਹਾਂ ਵੀ ਭਾਈ ਜਦੋਂ ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ ਕੋਈ ਚੰਗੇ ਵਕੀਲ ਦੇ ਕੋਲ ਚੰਗੇ ਸਲਾਹਕਾਰ ਦੇ ਕੋਲੋਂ ਜਿਹੜੀ ਉਹ ਸਲਾਹ ਤੁਸੀਂ ਲਓ, ਨਹੀਂ ਤਾਂ ਐਵੇਂ ਜਿਹੜੇ ਅਜਿਹੇ ਪਨੇਸਰਾਂ ਦੇ ਹੱਥੇ ਜੇ ਤੁਸੀਂ ਚੜ੍ਹ ਗਏ ਤਾਂ ਫਿਰ ਰਗੜੇ ਜਿਹੜੇ ਆ ਉਹ ਬਹੁਤ ਤਗੜੇ ਜਿਹੜੇ ਉਹ ਲੱਗਣਗੇ। ਦੇਖੋ ਜਿਹੜਾ ਹੁਣ ਬੰਦੇ ਨੇ ਜਿਨ੍ਹਾਂ ਨੇ ਵੀ ਹਰਜੋਤ ਸਿੰਘ ਜੀ ਉਹ ਕੀਤਾ ਹੋਊਗਾ, ਜਿਹੜੇ ਵੀ ਫਸੇ ਹੋਣਗੇ, ਕੀ ਪਤਾ ਉਹਨਾਂ ਦੀ ਕੀ ਸਰਕਮਸਟਾਂਸ ਕੀ ਜਿਹੜੇ ਸਿਚੁਏਸ਼ਨ ਜਿਹੜੇ ਆ ਉਹਨਾਂ ਵਿਚਾਰਿਆਂ ਦੇ ਬਣੇ ਹੋਣਗੇ, ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਅਮਰੀਕਾ ਦੇ ਵਿੱਚ ਵਾਪਸ ਆ ਵੀ ਸਕਣਗੇ ਕਿ ਨਹੀਂ, ਕਿ ਪਤਾ ਨਹੀਂ ਨਕਲੀ ਗ੍ਰੀਨ ਕਾਰਡ ਹੀ ਬਣਾਉਣਾ ਜਿਹੜਾ ਉਹ ਦਿੰਦਾ ਰਿਹਾ ਹੋਵੇ। ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਜਿਹੜੀ ਟੈਨਸੀ ਸਟੇਟ ਆ ਉਹ ਇਮੀਗ੍ਰੇਸ਼ਨ ਦੇ ਪ੍ਰਤੀ ਆਪਣਾ ਕਾਫੀ ਸਖਤ ਸਟੈਂਡ ਲੈ ਰਹੀ ਆ। ਟੈਨਸੀ ਸਟੇਟ ਦੇ ਵਿੱਚ 2 ਬਿੱਲ ਜਿਹੜੇ ਆ ਰਹੇ ਹੈਗੇ ਆ। ਇੱਕ ਬਿੱਲ ਜਿਹੜਾ ਆ ਉਹਦੇ ਮੁਤਾਬਕ ਜੇ ਕਹਿੰਦੇ ਪਈ ਕਿਸੇ ਦੇ ਜਿਹੜੇ ਪੇਰੈਂਟਸ ਆ ਜਾਂ ਜਿਹੜੇ ਲੋਕ ਆ ਉਹ ਲੀਗਲੀ ਜਿਹੜੇ ਇਮੀਗ੍ਰੈਂਟ ਹੈ ਨਹੀਂ, ਉਹ ਕਿਸੇ ਤਰ੍ਹਾਂ ਦਾ ਜਿਹੜਾ ਬੈਨੀਫਿਟ ਆ ਚਾਹੇ ਉਹ ਸਨੈਪ ਪ੍ਰੋਗਰਾਮ ਆ ਫੂਡ ਸਟੈਂਪਾਂ ਉਹ ਨਹੀਂ ਲੈ ਸਕਦੇ। ਇਹ ਜਿਹੜਾ ਬਿੱਲ ਆ ਟੈਨਸੀ ਸਟੇਟ ਲੈ ਕੇ ਆ ਰਿਹਾ ਅਤੇ ਉਹਦੇ ਉਲਟ 200 ਤੋਂ ਵੱਧ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੇ ਟੈਨਸੀ ਦਾ ਜਿਹੜਾ ਮੇਨ ਸਟੇਟ ਹਾਲ ਹੈਗਾ ਆ ਉੱਥੇ ਭਰ ਕੇ ਜਿਹੜਾ ਪ੍ਰੋਟੈਸਟ ਕੀਤਾ ਹੈਗਾ। ਇਸੇ ਤਰ੍ਹਾਂ ਟੈਨਸੀ ਦੇ ਵਿੱਚ ਜਿਹੜਾ ਦੂਜਾ ਬਿੱਲ HB 662 ਆ ਰਿਹਾ ਉਹਦੇ ਮੁਤਾਬਕ ਸਟੇਟ ਆਫ ਟੈਨਸੀ ਕਹਿੰਦੀ ਆ ਭਈ ਅਸੀਂ ਉਹਨਾਂ ਬੱਚਿਆਂ ਨੂੰ ਬਰਥ ਸਰਟੀਫਿਕੇਟ ਨਹੀਂ ਦੇਣਾ ਜਿਨ੍ਹਾਂ ਦੇ ਪੇਰੈਂਟਸ ਅਨਡਾਕੂਮੈਂਟਡ ਹੈਗੇ ਆ। ਸੋ ਇਹ ਪਹਿਲੀ ਸਟੇਟ ਹੋਊਗੀ ਜੇ ਇੰਨਾ ਜ਼ਿਆਦਾ ਜਿਹੜਾ ਸਖਤ ਸਟੈਂਡ ਉਹ ਅਨਡਾਕੂਮੈਂਟਡ ਲੋਕਾਂ ਦੇ ਅਗੇਂਸਟ ਲੈਣ ਜਾ ਰਹੀ ਹੈ, ਚਾਹੇ ਕਿ ਉਹਨਾਂ ਦਾ ਬੱਚਾ ਜਿਹੜਾ ਇੱਥੇ ਬਾਰਨ ਹੋਵੇ। ਸੋ ਟੈਨਸੀ ਨੂੰ ਦੇਖਦੇ ਹੋਏ ਹੋਰ ਵੀ ਕਈ ਜਿਹੜੇ ਸੂਬੇ ਆ ਇਸ ਪਾਸੇ ਵੱਲ ਨੂੰ ਜਿਹੜੇ ਆ ਉਹ ਕਦਮ ਜਿਹੜੇ ਵਧਾ ਸਕਦੇ ਆ। ਤੇ ਹਰਜੋਤ ਸਿੰਘ ਜੀ ਅਜੇ ਬਿੱਲ ਪਾਸ ਹੋਣਾ ਆ, ਅਜੇ ਪ੍ਰੋਟੈਸਟ ਕਾਫੀ ਹੋ ਰਿਹਾ। 200 ਤੋਂ ਵੱਧ ਲੋਕ ਅੱਜ ਟੈਨਸੀ ਦੀ ਪੂਰੀ ਜਿਹੜੀ ਆ ਉਹਨਾਂ ਨੇ ਜਿਹੜਾ ਉੱਥੇ ਦਾ ਗਵਰਨਮੈਂਟ ਦਾ ਗਵਰਨਰ ਦਾ ਹਾਊਸ ਆ ਉਹਨੂੰ ਪੂਰੀ ਤਰ੍ਹਾਂ ਜਿਹੜਾ ਘੇਰਿਆ ਹੋਇਆ ਹੈਗਾ ਆ। ਪਰ ਲੱਗਦਾ ਹੀ ਆ ਵੀ ਕਿਉਂਕਿ ਅਨਡਾਕੂਮੈਂਟਡ ਜਿਹੜੇ ਆ ਮਿਨੋਰਟੀ 'ਚ ਆ, ਸੋ ਮੋਸਟ ਪ੍ਰੋਬਬਲੀ ਜੇ ਉਹ ਬਿੱਲ ਪਾਸ ਹੋ ਜਾਂਦਾ ਡਿਪੈਂਡ ਕਰਦਾ ਨਾ ਵੀ ਉੱਥੇ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਆ ਉਹ ਕਿੱਦਾਂ ਦੀ ਜਿਹੜੀ ਸੋਚ। ਅਕਸਰ ਇਨ ਦੀ ਐਂਡ ਤਾਂ ਬਿੱਲ ਉਹਨਾਂ ਨੇ ਜਿਹੜਾ ਪਾਸ ਜਾਂ ਫੇਲ ਜਿਹੜਾ ਆ ਉਹ ਕਰਨਾ ਜਿਹੜਾ ਉਹ ਹੋਣਗੇ। ਸੋ ਲੈਟਸ ਸੀ ਜਿਹੜਾ ਕੀ ਹੁੰਦਾ ਆ। ਸੋ ਇਹ ਇੱਕ ਵੱਡਾ ਜਿਹੜਾ ਹਰਜੋਤ ਸਿੰਘ ਜੀ ਹੋਊਗੀ ਖਬਰ ਜੇ ਬਿੱਲ ਐਗਜ਼ੈਕਟਲੀ ਜਿੱਦਾਂ ਉਹ ਪਾਸ ਹੋ ਜਾਂਦਾ ਹੈਗਾ ਆ। ਤੇ ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਖਬਰ ਦੱਸਦੇ ਜਾਈਏ, ਕਹਿੰਦੇ ਵੀ ਇੱਕ ਬੰਦਾ ਜਿਸ ਨੇ ਫਲੋਰੀਡਾ ਦੇ ਇਮੀਗ੍ਰੈਂਟ ਡਿਟੈਂਸ਼ਨ ਸੈਂਟਰ ਦੇ ਵਿੱਚ ਐਕਸਪੋਜ਼ ਕੀਤਾ ਸੀ ਅਬਿਊਜ਼ ਨੂੰ, ਉਹ ਵਿਚਾਰਾ ਹੁਣ ਖੁਦ ਜਿਹੜਾ ਆ ਉਹ ਜੇਲ੍ਹ ਦੇ ਵਿੱਚ ਉਸ ਨੂੰ ਡੱਕਿਆ ਹੋਇਆ ਆ। ਉਸਨੇ ਕਹਿੰਦੇ ਆ ਕੁਛ ਹਫ਼ਤੇ ਪਹਿਲਾਂ ਜਿਹੜੀ ਇੱਕ ਡਾਕੂਮੈਂਟਰੀ ਜਿਹੜੀ ਆ ਉਹ ਪੇਸ਼ ਕੀਤੀ ਸੀ ਸਾਊਥ ਫਲੋਰੀਡਾ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਫॉर ਪ੍ਰੋਫਿਟ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਸ ਜਿਹੜੇ ਆ ਉਹ ਜਿਹੜੇ ਲੋਕਾਂ ਦੇ ਨਾਲ ਅਬਿਊਜ਼ ਕਰ ਰਹੇ ਆ ਅਤੇ ਲੋਕਾਂ ਦਾ ਟੈਕਸ ਪੇਅਰ ਡਾਲਰਸ ਬੇਸਿਕਲੀ ਸਰਕਾਰ ਦੇ ਵੱਲੋਂ ਇਹ ਹਾਇਰ ਕੀਤੇ ਗਏ ਡਿਟੈਂਸ਼ਨ ਸੈਂਟਰਸ ਨੇ, ਪ੍ਰਾਈਵੇਟ ਡਿਟੈਂਸ਼ਨ ਸੈਂਟਰ ਜਿਹੜੇ ਬਣਾਏ ਹੋਏ ਆ ਵੀ ਉਹ ਉੱਥੇ ਕਿੱਦਾਂ ਲੋਕਾਂ ਦਾ ਅਬਿਊਜ਼ ਕਰ ਰਹੇ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਕਲਾਉਡੀਓ ਰੋਹਾਜ਼ ਕਰਕੇ ਨਾਂ ਦਾ ਜਿਹੜਾ ਬੰਦਾ ਜਿਸ ਨੇ ਇਹ ਡਾਕੂਮੈਂਟਰੀ ਪੇਸ਼ ਕੀਤੀ ਸੀ ਉਸ ਨੂੰ USICS ਵਾਲਿਆਂ ਨੇ ਹੀ ਜਿਹੜਾ ਆ ਉਹ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਮਿਰਾਮਾਰ ਦੇ ਵਿੱਚ ਜਦੋਂ ਆਪਣਾ ਐਨੂਅਲ ਵੀਜ਼ਾ ਚੈੱਕ ਇਨ ਜਿਹੜਾ ਆ ਉਹ ਕਰਾ ਰਿਹਾ ਸੀਗਾ, ਅਤੇ ਹੁਣ ਉਸ ਨੂੰ ਜੇਲ੍ਹ ਦੇ ਵਿੱਚ ਜਿਹੜਾ ਉਹ ਡੱਕ ਕੇ ਰੱਖਿਆ ਹੋਇਆ ਆ। ਅਤੇ ਕਹਿੰਦੇ ਵੀ ਬੁੱਧਵਾਰ ਨੂੰ ਜਿਹੜਾ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਅਗਲੀ ਖਬਰ ਜਿਹੜੀ ਵੈਨਜ਼ੂਏਲਾ ਤੋਂ ਆ ਰਹੀ ਹੈ, ਵੈਨਜ਼ੂਏਲਾ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਬਹੁਤ ਹੀ ਖਤਰਨਾਕ ਬਣੀ ਹੋਈ ਆ। 34 ਲੱਖ ਲੋਕ ਜਿਹੜੇ ਆ ਵੈਨਜ਼ੂਏਲਾ ਤੋਂ ਆਪਣੇ ਮੁਲਕ ਨੂੰ ਛੱਡ ਕੇ ਭੱਜ ਗਏ ਹੈਗੇ ਆ। ਉਹਨਾਂ ਦੇ ਵਿੱਚ ਮੇਨ ਰੀਜ਼ਨ ਜਿਹੜੇ ਆ, ਮੇਨ ਕਾਰਨ ਹਾਈ ਕ੍ਰਾਈਮ, ਫੂਡ ਜਿਹੜਾ ਬੜਾ ਘੱਟ ਹੈਗਾ, ਮੈਡੀਸਨ ਨਹੀਂ ਉੱਥੇ ਅਵੇਲੇਬਲ ਹੈਗੀ, ਅਤੇ ਪ੍ਰਾਈਸਾਂ ਜਿਹੜੀਆਂ ਆ ਚੀਜ਼ਾਂ ਦੀਆਂ ਬਹੁਤ ਜ਼ਿਆਦਾ ਹੋ ਗਈਆਂ ਆ, ਅਤੇ ਆਮ ਕਹਿੰਦੇ ਬੇਸਿਕ ਗੁੱਡਸ ਜਿਹੜੀਆਂ ਆ ਉਹ ਵੀ ਜਿਹੜੀਆਂ ਨਹੀਂ ਮਿਲ ਰਹੀਆਂ। ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੈਨਜ਼ੂਏਲੀਅਨ ਜਿਹੜੇ ਹੈਗੇ ਆ ਉਹ ਸਪੇਨ ਵੱਲ ਨੂੰ ਭੱਜ ਰਹੇ ਆ ਅਤੇ ਸਪੇਨ ਦੇ ਵਿੱਚ ਪੋਲੀਟੀਕਲ ਅਸਾਈਲਮ ਲੈ ਰਹੇ ਆ। ਕਹਿੰਦੇ ਕਈ ਜਗ੍ਹਾ 'ਤੇ ਪਲੇਨ ਦੀ ਟਿਕਟ $1000 ਕੋਸਟ ਕਰਦੀ ਆ, ਜਦੋਂ ਕਿ ਇਹ ਵੈਨਜ਼ੂਏਲਾ ਦੇ ਲੋਕਾਂ ਲਈ ਪੈਸੇ $1000 ਇਕੱਠਾ ਕਰਨਾ ਬਹੁਤ ਔਖਾ ਹੈਗਾ ਆ।
ਤੇ ਦੂਸਰੇ ਪਾਸੇ ਜਿਹੜਾ ਮਦੂਰੋ ਆ ਉਹਨਾਂ ਦਾ ਜਿਹੜਾ ਇਸ ਵੇਲੇ ਪ੍ਰੈਜ਼ੀਡੈਂਟ ਉਸਨੇ ਆਪਣਾ ਜਿਹੜਾ ਸਟੈਂਡ ਆ ਉਸੇ ਤਰ੍ਹਾਂ ਜਿਹੜਾ ਰੱਖਿਆ ਹੋਇਆ ਹੈ। ਬਿਲਕੁਲ, ਉਹ ਅਜੇ ਸੱਤਾ ਨੂੰ ਛੱਡ ਕੇ ਜਿਹੜਾ ਉਹ ਰਾਜੀ ਨਹੀਂ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜਿਹੜਾ ਨਜ਼ਰ ਮਾਰਦੇ ਆਪਾਂ, ਜਿੱਦਾਂ ਦੱਸਿਆ ਹੀ ਆ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਕ੍ਰਿਸਟੀਅਨ ਨੀਲਸਨ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ, ਉਹਨਾਂ ਦੀ ਹੀਅਰਿੰਗ ਜਿਹੜੀ ਚੱਲ ਰਹੀ ਹੈ। ਕਹਿੰਦੇ ਟਰੰਪ ਦੀ ਜਿਹੜੀਆਂ ਵੱਖ-ਵੱਖ ਇਮੀਗ੍ਰੇਸ਼ਨ ਪੋਲਿਸੀਜ਼ ਆ ਉਹ ਕਾਫੀ ਜਿਹੜੀਆਂ ਇਸ ਟਾਈਮ ਕਹਿ ਲਓ ਵੀ ਮਾਈਕਰੋਸਕੋਪ ਦੇ ਅਧੀਨ ਜਿਹੜੀਆਂ ਚੱਲ ਰਹੀਆਂ, ਸਕਰੂਟਨੀ ਉਹਨਾਂ ਦੀ ਚੱਲ ਰਹੀ ਆ, ਅਤੇ 4 ਵੱਖ-ਵੱਖ ਕਾਂਗਰੈਸ਼ਨਲ ਹੀਅਰਿੰਗ ਐਟ ਦ ਸੇਮ ਟਾਈਮ ਜਿਹੜੀਆਂ ਆ ਉਹ ਚੱਲ ਰਹੀਆਂ ਹੈਗੀਆਂ ਨੇ। ਸੋ ਜਿਹੜੀ ਕਾਫੀ ਓਵਰਸਾਈਟ ਜਿਹੜੀਆਂ ਕਮੇਟੀਆਂ ਹੈਗੀਆਂ ਉਹ ਇਹਨਾਂ ਦੇ ਕੋਲੋਂ ਸਖਤ ਸਵਾਲ ਜਿਹੜੇ ਆ ਉਹ ਕਰਨ ਜਿਹੜੇ ਉਹ ਜਾ ਰਹੇ ਆ, ਖਾਸ ਕਰਕੇ ਉਦੋਂ ਤੋਂ ਬਾਅਦ ਦੇ ਵਿੱਚ ਜਦੋਂ ਤੋਂ ਉਹ ਕੁਛ ਮਹੀਨੇ ਪਹਿਲਾਂ ਬਹੁਤ ਜਿਹੜਾ ਰੌਲਾ ਪਿਆ ਸੀ ਪਰਿਵਾਰਾਂ ਦੇ ਵਿੱਚ ਵਿਛੋੜਾ ਜਿਹੜਾ ਉਹ ਪਾਉਣ ਦਾ, ਬੱਚਿਆਂ ਨੂੰ ਵੱਖ, ਮਾਪਿਆਂ ਨੂੰ ਜਿਹੜਾ ਵੱਖ ਜਿਹੜਾ ਉਹ ਕਰਨ ਦਾ, ਅਤੇ ਉਸ ਨੂੰ ਲੈ ਕੇ ਜਿਹੜੇ ਕਾਫੀ ਜਿਹੜੀ ਸਖਤੀ ਆ ਉਹ ਦੇਖੀ ਜਾ ਸਕਦੀ ਆ। ਉੱਧਰ ਇਹੀ ਨਹੀਂ ਹਰਜੋਤ ਸਿੰਘ ਜੀ, ਜਿਹੜਾ 2020 ਦਾ ਸੈਂਸਸ ਵੀ ਹੈਗਾ ਆ, ਜਿਹੜੀ ਮਰਦਮਸ਼ੁਮਾਰੀ ਆ, ਉਸ ਨੂੰ ਲੈ ਕੇ ਵੀ ਜਿਹੜੇ ਕਾਫੀ ਵੱਡੇ ਜਿਹੜੇ ਸਵਾਲ ਇਸ ਟਾਈਮ ਹੈਗੇ। ਸੁਪਰੀਮ ਕੋਰਟ ਨੇ ਆਗਿਆ ਤਾਂ ਦੇ ਦਿੱਤੀ ਹੈ ਵੀ ਉਸ ਕੇਸ ਦੀ ਸੁਣਵਾਈ ਜਿਹੜੀ ਆ ਉਹ ਕਰਨਗੇ ਜਿਸ ਦੇ ਵਿੱਚ ਇਹ ਸਵਾਲ ਪੁੱਛਿਆ ਜਾ ਸਕਦਾ ਆ ਕਿ ਨਹੀਂ ਪੁੱਛਿਆ ਜਾ ਸਕਦਾ ਮਰਦਮਸ਼ੁਮਾਰੀ 'ਚ ਵੀ ਕੀ ਤੁਸੀਂ ਅਮਰੀਕਾ ਦੇ ਇੱਥੇ ਪੱਕੇ ਨਾਗਰਿਕ ਹੋ, ਤੁਹਾਡਾ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਸਟੇਟਸ ਹੈਗਾ, ਕੀ ਤੁਸੀਂ US ਸਿਟੀਜ਼ਨ ਵਾਲਾ ਜਿਹੜਾ ਸਵਾਲ ਉਹ ਪੁੱਛਿਆ ਜਾ ਸਕਦਾ ਹੈ ਕਿ ਨਹੀਂ। ਸੋ ਉਸ ਦੇ ਨਾਲ ਵੀ ਕਾਫੀ ਜਿਹੜੀ ਹਲਚਲ ਆ ਕਿਤੇ ਨਾ ਕਿਤੇ ਮਰਦਮਸ਼ੁਮਾਰੀ ਨੂੰ ਲੈ ਕੇ ਜਿਹੜੀ ਉਹ ਬਣੀ ਆ। ਬਹੁਤੇ ਜਿਹੜੇ ਮਾਹਰ ਕਹਿੰਦੇ ਆ ਵੀ ਜੇ US ਸਿਟੀਜ਼ਨ ਵਾਲਾ ਸਵਾਲ ਪੁੱਛਿਆ ਜਾਊਗਾ ਤਾਂ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੇ ਇਸ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਜਿਹੜਾ ਆ ਉਹ ਨਹੀਂ ਲੈਣਾ, ਅਤੇ ਕਿਉਂਕਿ ਫਿਰ ਉਹਨਾਂ ਨੂੰ ਇਹ ਵੀ ਕਿਤੇ ਡਰ ਰਹੂਗਾ ਵੀ ਜੇ ਸਾਨੂੰ ਪੁੱਛਣ ਆ ਗਏ ਤਾਂ ਅਸੀਂ ਦੱਸਤਾ ਵੀ ਹੈ ਨਹੀਂ, ਅਤੇ ਕੱਲ੍ਹ ਨੂੰ IC ਜਿਹੜੀ ਆ ਕੇ ਦਰਵਾਜ਼ਾ ਜਿਹੜੀ ਉਹ ਨਾ ਖੜਕਾਉਂਦੀ ਹੋਵੇ। ਸੋ ਕਿਤੇ ਨਾ ਕਿਤੇ ਇੱਕ ਇਹ ਵੀ ਡਰ ਜਿਹੜਾ ਆ ਉਹ ਬਣਿਆ ਹੋਇਆ ਆ। ਇਮੀਗ੍ਰੇਸ਼ਨ ਨਾਲ ਰਿਲੇਟਡ ਇੱਕ ਹੋਰ ਖਬਰ ਹੈਗੀ ਆ, ਟੈਕਸਸ ਦੇ ਵਿੱਚ ਇੱਕ ਇਮੀਗ੍ਰੇਸ਼ਨ ਫੈਸਿਲਿਟੀ ਦੇ ਵਿੱਚ 200 ਤੋਂ ਵੱਧ ਲੋਕ ਜਿਹੜੇ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਮਮਸ ਦੀ ਜਿਹੜੀ ਬਿਮਾਰੀ ਲੱਗ ਗਈ ਹੈਗੀ ਆ। ਵਾਇਰਸ ਹੈ ਜਿਹਦੇ ਨਾਲ ਤੁਹਾਡੇ ਜਿਹੜੇ ਗਲੈਂਡਸ ਆ ਉਹ ਵੱਧ ਜਾਂਦੇ ਹੈਗੇ, ਸੁੱਜ ਜਾਂਦੇ ਆ। ਸੋ ਇੱਕ ਦੂਜੇ ਦੇ ਪੇਸ਼ੈਂਟ ਲਾਗੇ ਲੱਗਣ ਨਾਲ ਹੁੰਦੀ ਹੈਗੀ ਆ। 186 ਪੇਸ਼ੈਂਟਸ ਜਿਹੜੇ ਆ ਇਹਨਾਂ ਜੇਲ੍ਹਾਂ ਦੇ ਵਿੱਚ 13 ਸਾਲ ਤੋਂ ਲੈ ਕੇ 66 ਸਾਲਾਂ ਤੱਕ ਦੇ ਆ, ਉਹਨਾਂ ਨੂੰ ਇਹ ਬਿਮਾਰੀ ਲੱਗ ਗਈ ਹੈਗੀ ਆ। ਜੀ ਬਿਲਕੁਲ। ਸੋ ਇਹ ਇੱਕ ਵਾਰੀ ਫਿਰ ਉਹੀ ਜਿਹੜਾ ਹਰਜੋਤ ਸਿੰਘ ਜੀ ਸਵਾਲ ਦਰਸਾਉਂਦਾ ਆ ਵੀ ਡਿਟੈਂਸ਼ਨ ਸੈਂਟਰ ਦੇ ਵਿੱਚ ਲੋਕਾਂ ਨੂੰ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਰੱਖਿਆ ਜਾ ਰਿਹਾ। ਰੀਸੈਂਟਲੀ ਆਪਾਂ ਦੱਸਿਆ ਸੀਗਾ ਵੀ ਇੱਕ ਛੋਟਾ ਜਿਹਾ ਸ਼ੈਕ ਬਣਾ ਕੇ ਕਈ ਲੋਕਾਂ ਨੂੰ ਜਿਹੜਾ ਡਿਟੈਂਸ਼ਨ ਸੈਂਟਰ ਦੇ ਵਿੱਚ ਜਿਹੜਾ ਉੱਦਾਂ ਰੱਖਿਆ ਸੀ, ਜਿਸ ਦੇ ਵਿੱਚ ਕੋਈ ਉਹਨਾਂ ਦਾ ਬਾਥਰੂਮ ਦੀ ਸਹੂਲਤ ਵੀ ਜਿਹੜੀ ਉਹ ਨਹੀਂ ਸੀਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਕਰਦੇ, ਕਹਿੰਦੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਉਹਨਾਂ ਦੇ ਸਾਥੀ ਆ ਉਹ ਇਸ ਟਾਈਮ ਕਿਤੇ ਨਾ ਕਿਤੇ ਸਟਰਗਲ ਕਰ ਰਹੇ ਨੇ, ਉਹਨਾਂ ਨੂੰ ਮੁਸ਼ਕਿਲਾਂ ਜਿਹੜੀਆਂ ਆ ਰਹੀਆਂ ਵੀ ਉਹਨਾਂ ਦੀਆਂ ਜਿਹੜੀਆਂ ਫੋਰਨ ਪੋਲਿਸੀ ਸਟੇਟਮੈਂਟਸ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਐਕਸਪਲੇਨ ਜਿਹੜਾ ਉਹ ਕਰ ਸਕਣ। ਖਾਸ ਕਰਕੇ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਵਾ, ਉਹਨਾਂ ਨੇ ਇੱਕ ਰੀਸੈਂਟਲੀ ਇੱਕ ਨਿਊਜ਼ਪੇਪਰ ਇੰਟਰਵਿਊ ਜਿਹੜੀ ਦਿੱਤੀ ਸੀ ਜਿਸ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਜਵਾਬ ਆ ਉਹ ਨਹੀਂ ਆਇਆ ਜਦ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਰਾਸ਼ਟਰਪਤੀ ਟਰੰਪ ਨੇ ਨਾਰਥ ਕੋਰੀਆ ਦੇ ਲੀਡਰ ਕਿਮ ਯੋਂਗ ਉਨ ਦਾ ਜਿਹੜੀ ਆ ਗੱਲ ਆ ਉਸ ਦੇ ਉੱਤੇ ਯਕੀਨ ਕੀਤਾ ਰਾਦਰ ਦੈਨ ਆਪਣੇ ਜਿਹੜੀਆਂ ਆ ਏਜੰਸੀਆਂ ਦੇ ਉੱਤੇ ਜਿਹੜਾ ਯਕੀਨ ਕਰਨ ਦੀ ਬਜਾਏ। ਖਾਸ ਕਰਕੇ ਉਹ ਤੋਂ ਜਿਹੜਾ ਆਟਮ ਵਾਰਮਬਾਇਰ ਜਿਹੜਾ ਸੀਗਾ US ਕਾਲਜ ਸਟੂਡੈਂਟ ਦੀ ਜਿਹੜੀ ਉਹ ਗੱਲ ਮੰਨੀ ਹੈ। ਇੱਕ ਹਰਜੋਤ ਸਿੰਘ ਜੀ ਇਹ ਵੀ ਗੱਲ ਹੋ ਸਕਦੀ ਆ ਵੀ ਇਹ ਜਿਹੜੀ ਇੱਕ ਕਿਤੇ ਨਾ ਕਿਤੇ ਇਹਨਾਂ ਦੀ ਸਮਿਟ ਫੇਲ ਵੀ ਹੋਈ ਆ, ਇਹ ਵੀ ਇੱਕ ਵਿੱਚ ਕਾਰਨ ਰਿਹਾ ਹੋਵੇ ਜਦੋਂ ਰਾਸ਼ਟਰਪਤੀ ਟਰੰਪ ਨੇ ਉਸ ਦੀ ਗੱਲ ਨੂੰ ਜਿਹੜਾ ਉਹ ਮੰਨ ਲਿਆ ਵੀ ਨਹੀਂ ਇਸ ਦੇ ਵਿੱਚ ਉਹ ਸ਼ਾਮਲ ਨਹੀਂ ਸੀਗਾ, ਅਤੇ ਪਿੱਛੋਂ ਜਿਹੜਾ ਕਾਫੀ ਜ਼ਿਆਦਾ ਪ੍ਰੈਸ਼ਰ, ਖਾਸ ਕਰਕੇ ਜਦੋਂ ਉਹਦੇ ਪਿਓ ਦਾ ਵੀ ਬਾਅਦ ਦੇ ਵਿੱਚ ਬਿਆਨ ਉਹ ਆ ਗਿਆ ਸੀ ਉਹਨਾਂ ਦੇ ਪੇਰੈਂਟਸ ਦਾ ਵੀ ਨਹੀਂ ਅਸੀਂ ਜਿਹੜਾ ਆ ਕਿਮ ਯੋਂਗ ਉਨ ਨੂੰ ਹੀ ਉਸ ਦੀ ਮੌਤ ਦੇ ਲਈ ਜ਼ਿੰਮੇਵਾਰ ਜਿਹੜਾ ਉਹ ਮੰਨਦੇ ਹਾਂ। ਉੱਧਰ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ, ਉਹਨਾਂ ਨੇ ਇਸ ਗੱਲ ਦੇ ਉੱਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਬਿਆਨ ਦੇਣ ਤੋਂ ਇਨਕਾਰ ਹੀ ਜਿਹੜਾ ਕਰ ਦਿੱਤਾ ਵੀ ਉਹ ਕੀ ਰਾਸ਼ਟਰਪਤੀ ਟਰੰਪ ਦੇ ਇਹਨਾਂ ਜਿਹੜੀਆਂ ਗੱਲਾਂ ਦੇ ਉੱਤੇ ਜਿਹੜਾ ਆ ਕੋਈ ਪ੍ਰਤੀਕਰਨ ਜਿਹੜਾ ਉਹ ਦੇਣਾ ਉਹ ਚਾਹੁੰਦੇ ਨੇ। ਸੋ ਕਿਤੇ ਨਾ ਕਿਤੇ ਜਿਹੜੀ ਰਾਸ਼ਟਰਪਤੀ ਟਰੰਪ ਦੀ ਇਹ ਫੋਰਨ ਪੋਲਿਸੀ ਆ ਉਹ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਇਸ ਟਾਈਮ ਘਿਰੀ ਹੋਈ ਆ, ਜਦੋਂ ਖਾਸ ਕਰਕੇ ਉਹ ਵਲਾਦੀਮੀਰ ਪੁਤਿਨ ਦੀ ਗੱਲ ਦੇ ਉੱਤੇ ਯਕੀਨ ਕਰਦੇ ਆ, ਕਿਮ ਯੋਂਗ ਉਨ ਦੀ ਗੱਲ ਦੇ ਉੱਤੇ ਯਕੀਨ ਕਰਦੇ ਆ, ਅਤੇ ਆਪਣੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਆ ਉਹਨਾਂ ਦੀ ਗੱਲ ਦੇ ਉੱਤੇ ਬਿਲਕੁਲ ਵੀ ਯਕੀਨ ਉਹ ਨਹੀਂ ਕਰ ਰਹੇ।
ਅਗਲੀ ਜਿਹੜੀ ਖਬਰ ਹੈਗੀ ਆ, ਡਾਲਰ ਟਰੀ ਕਹਿੰਦੇ ਆ ਵੀ 390 ਦੇ ਕਰੀਬ ਜਿਹੜੇ ਆਪਣੇ ਸਟੋਰ ਆ ਉਹ ਬੰਦ ਕਰਨ ਜਾ ਰਹੇ ਆ। ਉਹਨਾਂ ਨੇ ਪਿਛਲੇ ਕੁਆਰਟਰ ਦੇ ਵਿੱਚ $2.3 ਬਿਲੀਅਨ ਦਾ ਲਾਸ ਕਲੇਮ ਕੀਤਾ ਹੈਗਾ ਆ। 1000 ਦੇ ਕਰੀਬ ਜਿਹੜੀਆਂ ਉਹਨਾਂ ਦੀਆਂ ਲੋਕੇਸ਼ਨ ਆ, ਕਹਿੰਦੇ ਉਹਨਾਂ ਨੂੰ ਰੈਨੋਵੇਟ ਕਰਕੇ ਉਹਨਾਂ ਦੇ ਵਿੱਚ ਉਹ ਆਪਣਾ ਫੂਡ ਵਗੈਰਾ ਵੀ ਪਾਉਣਾ ਸ਼ੁਰੂ ਕਰ ਦੇਣਗੇ, ਜਿਹਦੇ ਵਿੱਚ ਫਰੀਜ਼ਰ ਕੂਲਰਸ ਲਾਉਣਗੇ। ਪਰ 390 ਜਿਹੜੇ ਫੈਮਿਲੀ ਸਟੋਰ ਹੈਗੇ ਡਾਲਰ ਦੇ, ਉਹ ਆਲ ਓਵਰ USA ਉਹ ਬੰਦ ਕਰਨ ਜਾ ਰਹੇ ਇਸ ਸਾਲ ਦੇ ਵਿੱਚ। ਜੀ ਜੀ। ਤੇ ਹਰਜੋਤ ਸਿੰਘ ਜੀ, ਆਪਣਾ ਸਮਾਂ ਵੀ ਜਿਹੜਾ ਉਹ ਸਮਾਪਤੀ ਦੇ ਵੱਲ ਜਿਹੜਾ ਵੱਧ ਰਿਹਾ ਆ, ਤੇ ਜਿਹੜੇ ਫੈਡਰਲ ਜਿਹੜੇ ਬੰਦੇ ਆ, ਉਹ ਫੈਡਰਲ ਦੇ ਜਿਹੜੇ ਅਫੀਸ਼ੀਅਲਸ ਆ, ਉਹਨਾਂ ਨੇ 2 ਬੰਦਿਆਂ ਨੂੰ ਕਹਿੰਦੇ ਆ ਗ੍ਰਿਫਤਾਰ ਜਿਹੜਾ ਕੀਤਾ ਆ। ਉਹਨਾਂ ਦੇ ਕੋਲੋਂ 44 ਪਾਊਂਡ ਫੈਂਟਨਲ, 11 ਪਾਊਂਡ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਆ। ਨਿਊ ਜਰਸੀ ਦੇ ਇੱਕ ਟਰੱਕ ਸਟਾਪ ਤੋਂ ਉਹਨਾਂ ਨੇ ਲੂਇਸ ਅਪੋਂਟੇ 48 ਸਾਲ, ਡੈਨੀ ਡਿਆਜ਼ 29 ਸਾਲ ਦੇ ਨੂੰ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਹੈ। ਪੌਂਟੇ ਹਸਪੇਰੀਆ ਕੈਲੀਫੋਰਨੀਆ ਦਾ ਜਿਹੜਾ ਆ ਉਹ ਰਹਿਣ ਵਾਲਾ ਸੀਗਾ। I-48 ਦੇ ਉੱਤੇ ਕਹਿੰਦੇ ਆ ਇਹਨਾਂ ਦਾ ਟਰੈਕਟਰ ਟ੍ਰੇਲਰ ਜਿਹੜਾ ਉਹ ਪਾਰਕ ਸੀਗਾ ਰੈਸਟ ਏਰੀਆ ਦੇ ਵਿੱਚ ਓਵਰਨਾਈਟ ਦੇ ਉੱਤੇ, ਜਿੱਥੇ ਜਾ ਕੇ ਜਿਹੜੇ ਫੈਡਰਲ ਜਿਹੜੇ ਅਫੀਸ਼ੀਅਲਸ ਆ ਉਹਨਾਂ ਨੇ ਜਾ ਕੇ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਤੇ ਉਹਨਾਂ ਦੇ ਜਿਹੜੇ ਟਰੱਕ ਦੇ ਵਿੱਚੋਂ ਇੰਨਾ ਜਿਹੜਾ ਆ ਉਹ ਕਹਿ ਲਓ ਵੀ ਨਸ਼ੀਲੇ ਪਦਾਰਥ ਜਿਹੜੇ ਆ ਉਹ ਬਰਾਮਦ ਹੋਏ ਨੇ। ਇਹ ਜਿਹੜੇ ਫੈਂਟਨਲ ਇੱਕ ਓਪੀਆਇਡ ਜਿਹੜਾ ਹੈਗਾ ਆ, ਤੇ ਉਹ ਬਹੁਤ ਹੀ ਖਤਰਨਾਕ ਜਿਹੜਾ ਇੱਕ ਡਰੱਗ ਜਿਹੜਾ ਹੈਗਾ ਆ। ਤੇ ਹੈਰੋਇਨ ਤਾਂ ਸਭ ਨੂੰ ਹੀ ਪਤਾ ਹੈ ਵੀ ਉਹ ਕਿੱਡਾ ਜਿਹੜਾ ਜ਼ਹਿਰੀਲਾ ਜਿਹੜਾ ਨਸ਼ੀਲਾ ਜਿਹੜਾ ਪਦਾਰਥ ਆ। ਸੋ ਇਹਨਾਂ 2 ਜਣਿਆਂ ਨੂੰ ਉਹਨਾਂ ਨੇ ਗ੍ਰਿਫਤਾਰ ਇਹ ਕੀਤਾ ਹੋਇਆ ਆ। ਤੇ ਜੇ ਕਹਿੰਦੇ ਵੀ ਜੇ ਇਸ ਮਾਮਲੇ ਦੇ ਵਿੱਚ ਇਹ ਦੋਸ਼ੀ ਪਾਏ ਜਾਂਦੇ ਆ ਤਾਂ ਘੱਟੋ ਘੱਟ 10-10 ਸਾਲ ਦੀ ਸਜ਼ਾ ਜਿਹੜੀ ਆ ਇਹਨਾਂ ਦੋਨਾਂ ਨੂੰ ਉਸ ਦੇ ਵਿੱਚ ਹੋ ਸਕਦੀ ਹੈਗੀ ਆ। ਸੋ ਬਿਲਕੁਲ ਸਰੋਤੇ, ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਤੇ ਕੱਲ੍ਹ ਨੂੰ ਜਿਹੜਾ ਆ ਸਾਡਾ ਪ੍ਰੋਗਰਾਮ ਉਹ ਟਰੱਕਿੰਗ 'ਤੇ ਸਪੈਸ਼ਲ ਹੋਊਗਾ। ਇਹੀ ਟਾਈਮ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ। ਸੋ ਮਿਲਦੇ ਹਾਂ ਫਿਰ ਆਪਾਂ ਖਬਰਾਂ ਲੈ ਕੇ, ਤੇ ਸਾਡੇ ਦੋਨਾਂ ਵੱਲੋਂ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399।